ਇਹਨਾਂ ਜੋ ਵੱਡਾ ਮਾਲਕ ਬਾਬਾ ਭਾਗ ਸਿੰਘ ਸੀ। ਸਭ ਤੋਂ ਜ਼ਿਆਦਾ ਜ਼ਮੀਨ ਉਹਦੀ ਸੀ। ਹਾਂ, ਕਿਉਂ ਉਹ ਇਕੱਲਾ ਸੀ। ਦੂਜੇ ਹਾਂ ਤਿੰਨ ਤਿੰਨ ਚਾਰ ਚਾਰ। ਅੱਛਾ ਹੈਂ ਉਹਦੀ ਰਾਤ ਕੋਈ ਨਹੀਂ ਸੀ। ਇੱਕ ਹੀ ਸੀ ਪੁੱਤਰ ਮਰ ਗਿਆ ਸੀ, ਬਿਮਾਰ ਹੋਇਆ ਸੀ ਤੇ ਮਰ ਗਿਆ। ਉਹਦਾ ਯਾਦ ਹੈ। ਹਾਂ, ਬਾਬਾ ਬਦਾਮ ਖਾਂਦਾ। ਉਹ ਬੜਾ ਕਰੀ ਹੋਣਾ ਜਵਾਨ ਵਡੇਰਾ ਹੋਇਆ ਵੇਖਿਆ। ਐਡੀ ਜੀ ਮੋਟੀ ਉਹਦੀ ਲੱਤ ਸੀ। ਅੱਛਾ, ਇਹਦਾ ਜਵਾਨ ਬੜਾ ਜਵਾਨ ਸੀ। ਦੱਸਦੇ ਜੀ ਸਿੱਖ ਜਵਾਨ ਬੜੇ ਹਨ। ਕੀ ਖਾਂਦੇ ਹਨ ਉਹ? ਖਾਣੇ ਜਵਾਨ ਹੈ ਮੁਸਲਮਾਨ ਜਵਾਨ ਨਹੀਂ ਸਨ। ਉਹ ਆਪਣਾ ਪਿੰਡੇ ਹਨ ਆਪਣਾ ਮੱਝਾਂ ਤੱਕ ਗਏ। ਹਾਂ, ਆਹੋ ਦੁੱਧ। ਉਹ ਜਦੋਂ ਜਾਂਦੇ ਹਨ ਹਾਂਜੀ। ਧਾਰਾਂ ਕੱਢਣ, ਹਾਂਜੀ ਉਹ ਘਰੋਂ ਰੱਜ ਕੇ ਜਾਂਦੇ ਹਾਂ। ਕਦੀ ਦਹੀਂ ਪੀਏ, ਮਿਰਚ ਮਿੱਠਾ ਪਾ ਕੇ, ਕਦੀ ਚਾਰ ਫੇਰ ਲੈ ਕੇ ਤੇ ਉਹ ਤੋਂ ਲਾ ਕੇ ਉਹ ਪੀ ਜਾਣਾ। ਤੇ ਆਹੋ ਜਿਹਨੂੰ ਇਹ ਰੇਟ ਖਾ ਤੇ ਕਦੀ ਮੱਖਣ ਚਮਚੀ ਨਾਲ ਵਿੱਚ ਮਿੱਠਾ ਪਾ ਕੇ ਚਮਚੀ ਨਾਲ ਉਹ ਨੀਲੇ। ਕਾਲਾ ਸਿੰਘ ਕਪੂਰ ਸਿੰਘ ਦਾ ਮੁੰਡਾ ਸੀ। ਕਪੂਰੇ ਨੂੰ ਕਪੂਰ ਸਿੰਘ ਉਹਦਾ ਮੁੰਡਾ ਅੱਗੋਂ ਪਿਓ ਜਿਹੜਾ ਦੁੱਲਾ ਸਿੰਘ। ਉਹ ਨਾ ਮੇਰੀ ਸੁਣੋ ਗੱਲ। ਹਾਂਜੀ। ਉਹਦੇ ਚਾਰ ਪੁੱਤਰ ਸਨ ਬਾਬੇ ਦੁੱਲਾ ਸਿੰਘ ਦੇ। ਅੱਛਾ। ਵੱਡੇ ਦਾ ਨਾਮ ਸੀ ਮੰਗਲ ਸਿੰਘ ਅੱਛਾ ਜੀ। ਤੇ ਛੋਟੇ ਦਾ ਨਾਮ ਬੰਤਾ ਸਿੰਘ। ਅੱਛਾ। ਉਦੋਂ ਛੋਟੇ ਦਾ ਨਾਮ ਸੰਤਾ ਸਿੰਘ। ਹਾਂ ਬਿਲਕੁਲ ਹੈਂ? ਇਹ ਹੀ। ਉਦੋਂ ਛੋਟਾ ਕਪੂਰ ਸਿੰਘ ਸੀ। ਉਹ ਦੋ ਇੱਥੇ ਮਰ ਗਏ ਹਾਂ ਅੱਛਾ ਆਪਣੀ ਆਈ ਨਾਲ। ਅੱਛਾ ਅੱਛਾ ਤੇ ਦੋ ਰਹਿ ਗਏ ਹਾਂ, ਬੰਤਾ ਸਿੰਘ ਤੇ ਸੰਤਾ ਸਿੰਘ। ਅੱਛਾ ਅੱਛਾ। ਹਾਂ, ਆਈ ਸਮਝ। ਬੰਤਾ ਸਿੰਘ ਤੇ ਚਾਰੇ ਸੰਤਾ ਸਿੱਖ ਸਨ ਲੰਬੜਦਾਰ। ਅੱਛਾ ਜੀ। ਹਾਂ, ਸਾਡੇ ਪਿੰਡ ਦੇ ਨਾ ਚਾਰੇ। ਇਹ ਜਦੋਂ ਨਹਿਰ ਦੇ ਸੂਏ ਆਏ ਨਾ, ਹਾਂਜੀ। ਉਦੋਂ ਫਿਰ ਨਾ ਵੰਡੀ ਪਾਈ ਸੀ ਜ਼ਮੀਨ ਦੀ। ਤੇ ਤੁਹਾਡੇ ਕੋਈ ਯਾਰ ਬੇਲੀ ਹੈ ਸਾਂ ਸਿੱਖਾਂ ਦੇ? ਤੁਹਾਡੀ ਹਾਣੀ ਹੁਣ ਖੇਲਦੇ ਕੁਲਦੀ ਹੁਣ। ਆਹੋ ਹਿੱਸਾ ਨੂੰ ਕੋਈ ਨਹੀਂ ਮਰ ਗਏ ਨੇ ਉੱਥੇ। ਚਲੋ ਮਰ ਗਏ, ਹੁਣ ਨਾਂ ਨੂੰ ਦੱਸ ਦਿਓ। ਮਹਿੰਦਰ ਸਿੰਘ ਜੀ, ਤਾਰ ਸਿੰਘ ਜੀ, ਤਾਰ ਸਿੰਘ। ਅੱਛਾ ਅੱਛਾ। ਆਹ ਉਹ ਸਾਡੇ ਹਾਣੀ ਸਨ। ਹੋਰ ਸਿੱਖਾਂ ਸੁੱਖਾਂ ਦੇ ਨਾਮ ਆਉਂਦੇ ਜੇ? ਹੈਂ? ਹੋਰ ਸਿੱਖ ਆਂਦੇ ਤੁਸੀਂ 100 ਘਰ ਉਹਨਾਂ ਦਾ ਹੈ ਸੀ। ਹੋਰ ਦੱਸੋ ਕੋਈ ਇਹ ਬੜੇ ਸਾਰਿਆਂ ਨੂੰ ਜਾਣਦੇ ਆ। ਸਾਰਿਆਂ ਦੇ ਨਾਮ ਦੱਸੋ ਫਿਰ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, ਅਸੀਂ ਇਸ ਟਾਈਮ ਪਹੁੰਚੇ ਹਾਂ ਜੀ ਪਿੰਡ ਮਲਕੇ। ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲਾ 'ਚ ਪੈਂਦਾ ਹੈ। ਇਹ ਪਿੰਡ ਹੈ ਜੀ ਕਪੂਰ ਸਿੰਘ ਅਤੇ ਉਹਨਾਂ ਦਾ ਬੇਟਾ ਕਾਲਾ ਸਿੰਘ, ਜਿਹੜੇ 8-10 ਸਾਲ ਦੇ ਹਨ। 47 ਟਾਈਮ ਜਦੋਂ ਉਜਾੜੇ ਹੋਏ ਅਤੇ ਉੱਥੋਂ ਉਜੜ ਕੇ ਚੜ੍ਹਦੇ ਪੰਜਾਬ ਚਲੇ ਗਏ ਸੀ। ਉਹਨਾਂ ਦੀ ਵੀਡੀਓ ਸਾਨੂੰ WhatsApp 'ਚ ਮਿਲੀ ਜੀ। ਮਿੱਟੀ ਦੀ ਮਹਿਕ ਚੈਨਲ ਵਾਲਿਆਂ ਵੱਲੋਂ ਸਾਨੂੰ ਉਹ ਵੀਡੀਓ ਸਾਡੇ ਕੋਲ ਪਹੁੰਚੀ ਅਤੇ ਉਹਦੇ ਵਿੱਚ ਕਾਲਾ ਸਿੰਘ ਜਿਹੜੇ ਨੇ ਉਹ ਕਹਿ ਰਹੇ ਸਨ ਕਿ ਮੈਨੂੰ ਮੇਰਾ ਪਿੰਡ ਵਿਖਾ ਦਿੱਤਾ ਜਾਏ। ਮੈਂ ਨਹੀਂ ਗਿਆ ਹੈਗਾ, ਮੈਂ ਆਪਣਾ ਪਿੰਡ ਵੇਖ ਸਕਾਂ। ਸਾਡਾ ਇੰਝ ਦਾ ਪਿੰਡ ਸੀ ਅਤੇ ਐਵੇਂ ਜਿਵੇਂ ਉਹ ਦੱਸਦੇ ਪਏ ਅਸੀਂ ਸਾਰਾ ਪਿੰਡ ਉਹਨਾਂ ਨੂੰ ਹੁਣ ਵਿਖਾ ਰਹੇ ਹਾਂ। ਦੇਖੋ ਸਾਰਾ ਪਿੰਡ, ਅਤੇ ਨਾਲੇ ਇੰਟਰਵਿਊ ਸੁਣਿਆ ਜੀ ਸਾਰਾ। ਅੱਗੇ ਗੱਲ ਅਸੀਂ ਇੰਟਰਵਿਊ ਕਰਨੇ ਹਾਂ ਬਜ਼ੁਰਗਾਂ ਨਾਲ, ਜਿਹੜੇ ਬਜ਼ੁਰਗ ਇੱਥੋਂ 1947 ਟਾਈਮ ਦੇ ਪਹਿਲਾਂ ਦੇ ਇੱਥੋਂ ਦੇ ਰਹਿਣ ਵਾਲੇ ਨੇ। ਉਹਨਾਂ ਦੀ 90 ਸਾਲ ਤੋਂ ਉੱਤੇ ਉਮਰ ਹੈ। ਉਹ ਸਾਰੇ ਸਿੱਖ ਸਰਦਾਰ ਅਤੇ ਖੱਤਰੀ ਜਿੰਨੇ ਵੀ ਇੱਥੇ ਰਹਿੰਦੇ ਹਨ ਸਾਰਿਆਂ ਦੇ ਨਾਂ ਜਾਣਦੇ ਨੇ। ਉਹਨਾਂ ਦੇ ਖੂਹਾਂ ਦੇ ਨਾਂ ਜਾਣਦੇ ਨੇ, ਪਿੰਡਾਂ ਦੇ ਆਲੇ ਦੁਆਲੇ ਪਿੰਡ ਪੁੰਡ ਜਿੰਨੇ ਵੀ ਰਹਿੰਦੇ ਹਨ ਸਿੱਖ ਸਰਦਾਰ, ਉਹਨਾਂ ਸਾਰਿਆਂ ਦੇ ਨਾਵਾਂ ਦਾ ਪਤਾ ਜੀ। ਇਹ ਪੁਰਾਣੀ ਸਾਰੀ ਬਿਲਡਿੰਗ ਚੈੱਕ ਕਰੋ ਜੀ। ਕਿਸੇ ਸਰਦਾਰ ਦਾ ਹੀ ਘਰ ਹੈ ਵੀ ਪੁਰਾਣਾ। ਸਾਰੇ ਘਰ ਚੈੱਕ ਕਰੋ, ਵੇਖੋ ਇਹ ਕਿਵੇਂ ਭਰੇ ਘਰ ਹੈ ਜੀ। ਛੱਡ ਕੇ ਕਿੱਡੀ ਰੀਝਾਂ ਨਾਲ ਬਣਾਏ ਹੋਣੇ ਨੇ, ਜਿਹੜੇ ਉਹ ਫਿਰ ਛੱਡ ਕੇ ਉਹਨਾਂ ਨੂੰ ਇੱਥੋਂ ਜਾਣਾ ਪਿਆ। ਇਹ ਬਾਬਾ ਕਾਲਾ ਸਿੰਘ ਦਾ ਘਰ ਹੈ ਜੀ। ਇਹ ਦਰਵਾਜ਼ਾ ਜਿਹੜਾ ਕੋਕਿਆਂ ਵਾਲਾ, ਉਹ ਵੀਡੀਓ ਵਿੱਚ ਕਹਿ ਰਹੇ ਨੇ ਕਿ ਮੇਰੇ ਸਾਡੇ ਦਰਵਾਜ਼ੇ ਨੂੰ ਕੋਕੇ ਲੱਗੇ ਹੋਏ ਸਨ। ਨਾਜ਼ਰੀਨ, ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਆਪਣੇ ਵੱਡਿਆਂ ਦਾ ਜਿਹੜਾ ਉਹ ਘਰ ਵੇਖੀਏ, ਕਿਵੇਂ ਦਾ ਅਸੀਂ ਲਹਿੰਦੇ ਪੰਜਾਬੀ ਜਿੱਥੋਂ ਆਏ ਨੇ, ਕਿਵੇਂ ਰਹਿੰਦੇ ਹੁੰਦੇ ਹਨ, ਸਾਰਾ ਤੁਹਾਡਾ ਦਿਲ ਕਰਦਾ ਹੈ। ਅਗਰ ਤੁਹਾਡੇ ਬਜ਼ੁਰਗ ਜ਼ਿੰਦਾ ਨੇ ਉਹ ਵੇਖਣਾ ਚਾਹੁੰਦੇ ਨੇ, ਅਗਰ ਤੁਹਾਡਾ ਦਿਲ ਕਰਦਾ ਹੈ ਉਹ ਫੌਤ ਹੋ ਗਏ ਨੇ ਅਤੇ ਤੁਸੀਂ ਆਪ ਵੇਖਣਾ ਚਾਹੁੰਦੇ ਹੋ ਲਹਿੰਦੇ ਪੰਜਾਬ ਵੱਲ ਉਹਨਾਂ ਦਾ ਘਰ-ਬਾਰ, ਅਤੇ ਸਾਨੂੰ ਇਹ ਜਿਹੜਾ ਸਕਰੀਨ 'ਤੇ ਨੰਬਰ ਆ ਰਿਹਾ ਸਾਡਾ WhatsApp ਹੈ, 'ਤੇ ਮੈਸੇਜ ਕਰੋ। ਆਪਣਾ ਪਿੰਡ ਲਿਖੋ, ਆਪਣੇ ਵੱਡਿਆਂ ਦਾ ਨਾਂ ਲਿਖੋ, ਆਲੇ ਦੁਆਲੇ ਦੇ 1-2 ਪਿੰਡ ਦਾ ਨਾਂ ਲਿਖ ਦੇਵੋ ਅਤੇ ਜ਼ਿਲ੍ਹਾ ਲਿਖ ਦੇਵੋ, ਦੱਸ ਦੇਵੋ, ਅਤੇ ਅਸੀਂ ਉੱਥੇ ਜਾ ਕੇ ਤਾਂ ਕਿ ਸਾਨੂੰ ਜਾਣ ਉੱਥੇ ਪਹੁੰਚਣ 'ਚ, ਪਿੰਡ ਲੱਭਣ 'ਚ ਆਸਾਨੀ ਰਹੇ। ਸਭ ਤੋਂ ਪਹਿਲਾਂ ਦੱਸੋ ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਕਾਲਾ ਸਿੰਘ ਮਲਕਾ, ਪਿੰਡ ਮਲਕੇ ਸੀ ਪਾਕਿਸਤਾਨ 'ਚ। ਹਾਂਜੀ। ਤੁਹਾਡੇ ਪਿਤਾ ਦਾ ਨਾਮ? ਮੇਰੇ ਕਪੂਰ ਸਿੰਘ ਬਾਪ ਦੇ ਨਾਂ ਹੈ ਜੀ। ਦੁੱਲਾ ਸਿੰਘ ਦਾ ਪੁੱਤਰ ਸੀ ਮੇਰਾ ਬਾਪ। ਨਿਸ਼ਾਨ ਹੋਣ ਕੋਈ, ਤੁਸੀਂ ਆਪਣਾ ਘਰ ਵੇਖ ਸਕੋ। ਨਾਜ਼ਰੀਨ, ਅਗਰ ਤੁਸੀਂ ਸਾਡੀ ਇਹ ਪਹਿਲੀ ਦਫਾ ਵੀਡੀਓ ਵੇਖ ਰਹੇ ਹੋ, ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਤਾਂ ਤੁਹਾਡੇ ਅੱਗੇ ਸਾਡੀ ਬੇਨਤੀ ਹੈ, ਸਾਡੀ ਦਰਖਾਸਤ ਤੇ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ, ਕਿਉਂਕਿ ਐਵੇਂ ਦੀਆਂ ਵੀਡੀਓ ਅਸੀਂ ਦੂਰ ਪਿੰਡਾਂ ਵਿੱਚ ਜਾ ਕੇ ਬਣਾਉਂਦੇ ਰਹਿੰਦੇ ਹਾਂ। ਸਾਨੂੰ ਜਿਹੜੇ ਮੈਸੇਜ ਮਿਲਦੇ ਨੇ ਦੋਸਤਾਂ ਦੇ ਜਾਂ WhatsApp ਜਾਂ ਕਮੈਂਟ ਕਰਦੇ ਨੇ ਕਿ ਸਾਡਾ ਪਿੰਡ ਵਿਖਾਇਆ ਜਾਏ, ਅਸੀਂ ਜਾ ਕੇ ਉੱਥੇ ਵੀਡੀਓ ਬਣਾਉਂਦੇ ਰਹਿੰਦੇ ਹਾਂ, ਅਤੇ ਨਵੀਂ ਤੋਂ ਨਵੀਂ ਸਾਡੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਅਤੇ ਚਲੋ ਹੁਣ ਇੰਟਰਵਿਊ ਸ਼ੁਰੂ ਕਰਨੇ, ਬਾਬੇ ਨਾਲ ਗੱਲਬਾਤ ਸ਼ੁਰੂ ਕਰਨੇ ਆ ਜੀ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ, ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਮੇਰਾ ਨਾਮ ਭਾਈ ਅਕਰਮ ਸਾਹਿਬ। ਨਾਜ਼ਰੀਨ, ਇੱਕ ਸਾਨੂੰ ਚੜ੍ਹਦੇ ਪੰਜਾਬ 'ਚੋਂ ਸਿੱਖ ਸਰਦਾਰ ਇੱਕ ਕਾਲਾ ਸਿੰਘ ਮਲਕਾ ਵੱਲ ਕਪੂਰ ਸਿੰਘ ਦਾ ਬੇਟਾ ਹੈ ਕਾਲਾ ਸਿੰਘ। ਉਹਨਾਂ ਨੇ ਸਾਨੂੰ ਆਪਣੀ ਜਿਹੜੀ ਨਾ ਇੱਕ ਵੀਡੀਓ ਸਾਡੇ ਕੋਲ ਉਹਨਾਂ ਦੀ ਆਈ ਹੈ
ਕਿ ਉਹ ਇਹ ਪਿੰਡ ਦੇ ਰਹਿਣ ਵਾਲੇ ਨੇ। 1947 ਟਾਈਮ ਜਦੋਂ ਉਜਾੜੇ ਹੋਏ ਇੱਥੋਂ ਉਜੜ ਕੇ ਤੇ ਉਹ ਚੜ੍ਹਦੇ ਪੰਜਾਬ ਚਲੇ ਗਏ ਸਨ, ਤੇ ਉਹ ਬੜੇ ਤਰਲੇ ਲੈ ਰਹੇ ਸਨ ਕਿ ਸਾਡੇ ਪਿੰਡ ਦੀ ਕੋਈ ਵੀਡੀਓ ਬਣਾ ਦੇ, ਉੱਥੋਂ ਦੇ ਜਾ ਕੇ ਕੋਈ ਬਜ਼ੁਰਗਾਂ ਦਾ ਇੰਟਰਵਿਊ ਕਰ ਦੇਵੇ। ਤੇ ਅਸੀਂ ਪਹੁੰਚ ਗਏ ਜੀ ਇਸ ਪਿੰਡ, ਤੇ ਬਜ਼ੁਰਗ ਸਾਨੂੰ ਮਿਲ ਗਏ ਜਿਹੜੇ ਇੱਥੋਂ ਦੇ ਬਸ਼ਿੰਦੇ ਨੇ, ਤੇ ਤਕਰੀਬਨ 13-14 ਸਾਲ ਇਹਨਾਂ ਦੀ ਉਮਰ ਸੀ ਉਸ ਟਾਈਮ। ਤੇ ਬਜ਼ੁਰਗਾਂ ਨਾਲ ਗੱਲ ਕਰਨੀ ਆ ਸਾਰੀ, ਇਹਨਾਂ ਨੂੰ ਸਾਰੀ ਕਹਾਣੀ ਉਹਨਾਂ ਦੀ ਪੁੱਛਣੀ ਆ ਜੀ, ਇੱਥੋਂ ਕਿਹੜੇ ਸਿੱਖ ਪਰਿਵਾਰ ਦੇ ਰਹਿੰਦੇ ਹਨ, ਸਿੱਖ ਜਾਂ ਹਿੰਦੂ ਖੱਤਰੀ ਵਗੈਰਾ ਜਿੰਨੇ ਵੀ ਇੱਥੇ ਰਹਿੰਦੇ ਹਨ, ਜਿਹੜੇ ਚੜ੍ਹਦੇ ਪੰਜਾਬ ਚਲੇ ਗਏ ਨੇ, ਉਹਨਾਂ ਬਾਰੇ ਸਾਰੀ ਇਹਨਾਂ ਕੋਲ ਮਾਲੂਮਾਤ ਲੈਣੇ, ਇਹਨਾਂ ਨਾਲ ਗੱਲ ਕਰਨੇ ਇਹਨਾਂ ਦੀ ਜ਼ਬਾਨੀ ਜੀ। ਸਲਾਮ ਅਲੈਕੁਮ ਜੀ। साल ਬਜ਼ੁਰਗੋ ਕੀ ਹਾਲ ਹੈ? ठीक है। ਠੀਕ ਜੀ। ਬਜ਼ੁਰਗੋ ਆਪਣਾ ਨਾਮ ਕੀ ਹੈ? खुशी मोहम्मद। ਖੁਸ਼ੀ ਮੁਹੰਮਦ ਜੀ। हाँ जी। ਠੀਕ ਹੋ ਗਿਆ। ਬਜ਼ੁਰਗੋ ਆਪਣੇ ਨਾਮ, ਆਪਣੇ ਵਾਲ ਸਾਹਿਬ ਦਾ ਨਾਮ ਕੀ? नियामदीन जी। ਨਿਜ਼ਾਮਦੀਨ। हाँ। ਤੇ ਦਾਦਾ ਜੀ ਦਾ? फतेहदीन। ਫਜ਼ਲਦੀਨ। फतेहदीन। ਫਤਿਹਦੀਨ। ਤੇ ਆਪਣੀ ਜ਼ਾਤ ਕੀ ਕੌਮ? राई। ਰਾਈ ਹੋ ਤੁਸੀਂ? हाँ। ਅੱਛਾ ਅੱਛਾ ਠੀਕ ਹੈ। ਬਾਬੇ ਉਹ ਜਿੱਥੇ ਬੈਠੇ ਆ ਬਜ਼ੁਰਗੋ, ਤੁਸੀਂ ਥੋੜਾ ਤਾਰਫ ਆਪਣਾ ਕਰਾਇਆ। ਤੁਹਾਡਾ ਨਾਮ ਕੀ ਹੈ? बशीर। ਤੁਹਾਡੇ ਵਾਲ ਸਾਹਿਬ ਦਾ ਨਾਮ ਕੀ ਹੈ? हाँ। ਤੁਹਾਡੇ ਅੱਬੇ ਦਾ ਨਾਮ ਕੀ ਹੈ? नवाब। ਉਹਨਾਂ ਨੂੰ ਹੋ ਜਾਓ, ਮੇਰੇ ਨਾਲ ਲੱਗੋ ਜਰਾ। मैं यही ऊंचा ਤੁਹਾਡੇ सुनता। ਦਾਦੇ ਦਾ ਨਾਮ ਕੀ ਸੀ? ਹੈਂ? ਚਲੋ ਤਾਂ ਹੀ ਤੁਹਾਨੂੰ ਲਾਗੇ ਕੀਤਾ। ਤੁਹਾਡੇ ਦਾਦੇ ਦਾ ਨਾਮ ਕੀ ਸੀ? ਉਹਦਾ ਨਾਮ ਰੋਸ਼ਨ। ਰੋਸ਼ਨ। ਹਾਂ। ਸਹੀ ਹੈ। ਤੇ ਤੁਹਾਡੀ ਕੌਮ ਕੀ ਹੈ? ਸ਼ੇਖ। ਤੁਸੀਂ ਸ਼ੇਖ ਜੀ? ਹਾਂ। ਅੱਛਾ, ਤੁਸੀਂ ਬਸ਼ਿੰਦੇ ਹੋ? ਹਾਂ। 47 ਤੋਂ ਪਹਿਲਾਂ ਇੱਥੇ ਰਹਿ ਰਹੇ ਹੋ? ਹਾਂ। ਅੱਛਾ ਅੱਛਾ ਠੀਕ ਹੋ ਗਿਆ। ਬਜ਼ੁਰਗੋ ਤੁਸੀਂ ਬਸ਼ਿੰਦੇ ਹੀ ਹੋ ਹਾਂਜੀ। ਸ਼ੁਰੂ ਦੌਰਾਨ? ਦੇਖੋ ਜਦੋਂ ਵੰਡ ਹੋਈ ਹੈ 47 ਦੀ, ਹਾਂਜੀ। ਅਜਾੜੇ ਪਏ ਨੇ, ਤੁਹਾਡੀ ਉਮਰ ਕਿੰਨੀ ਸੀ? ਮੇਰੀ 8-9 ਸਾਲ ਦੀ ਸੀ। 8-9 ਸਾਲ ਦਾ। ਹਾਂ। ਬਜ਼ੁਰਗੋ ਤੁਸੀਂ ਕਿੱਡੇ ਕੁ ਸੋ ਦੋ? ਜੇ ਸਿੱਖ ਇੱਥੋਂ ਗਏ ਨੇ ਚੜ੍ਹਦੇ ਪੰਜਾਬ? ਹਾਂ। ਜੇ ਸਿੱਖ ਇੱਥੋਂ ਗਏ ਨੇ, ਤੁਸੀਂ ਕਿੱਡੇ ਕੁ ਸੋ? ਹਾਂ ਮੁੰਡੇ ਜੀ, ਹਾਂ ਵਿਚਕਾਰ। ਯਾਨੀ 8-10 ਸਾਲ ਦੇ ਸੋ? ਹਾਂ। 8-10 ਸਾਲ ਦੇ ਐ ਸੋ? ਹਾਂ। ਠੀਕ ਹੋ ਗਿਆ ਠੀਕ ਹੋ ਗਿਆ। ਹਾਂ। ਇੱਧਰ ਉੱਚੀ ਸੁਣਦਾ। ਆਇਆ ਜਾਣਦੇ ਹਾਂ। ਸਾਰਿਆਂ ਜਾਣਦੇ ਤੁਸੀਂ? ਹਾਂ ਠੀਕ ਹੈ। ਅੱਛਾ ਬਜ਼ੁਰਗੋ, ਇਹ ਪਿੰਡ ਕਿਹੜਾ? ਮਲਕੇ। ਮਲਕੇ। ਇਹਦੇ ਆਲੇ ਦੁਆਲੇ ਕੋਈ 2-4 ਪਿੰਡ ਦੇ ਦੱਸ ਦਿਓ। ਇਸ ਢੰਗਾਂ ਤੇ ਹਰਪੋ ਕੇ ਤੇ ਕਿਆਂਪੁਰ ਕਿਆਮਪੁਰ। ਜਿਹੜਾ ਠੀਕ। ਇੱਥੇ ਘੁੰਮਾ ਹੈ। ਅੱਛਾ ਅੱਛਾ। ਇੱਥੋਂ ਤਹਿਸੀਲ ਜ਼ਿਲ੍ਹਾ ਕਿਹੜਾ ਜੀ? ਸੀਰੇ ਦਾ ਗੁਜਰਾਂ ਵਾਲਾ। ਤਹਿਸੀਲ ਵੀ ਜ਼ਿਲ੍ਹਾ ਵੀ ਗੁਜਰਾਂਵਾਲਾ? ਹਾਂਜੀ। ਠੀਕ ਹੋ ਗਿਆ। 47 ਤੋਂ ਪਹਿਲਾਂ ਵੀ ਇਹੀ ਸੀ ਗੁਜਰਾਂਵਾਲਾ? ਹਾਂਜੀ। ਤਹਿਸੀਲ ਉਦੋਂ ਕਿਹੜੀ ਸੀ? ਕੰਮ ਕਿਤੇ ਨਹੀਂ ਸੀ? ਨਹੀਂ, ਕੰਮ ਹੁਣ ਬਣੀ ਮਗਰੋਂ ਪਹਿਲਾਂ ਗੁਜਰਾਂਵਾਲਾ ਸੀ? ਗੁਜਰਾਂ ਵਾਲੇ। ਸਹੀ ਹੋ ਗਿਆ। ਹਾਂ। ਬਜ਼ੁਰਗੋ, ਇਹ ਜਿਹੜਾ 47 ਤੋਂ ਪਹਿਲਾਂ ਪਿੰਡ ਕਿੱਡਾ ਕੁ ਸੀ ਉਸ ਟਾਈਮ? ਪਿੰਡ ਏਡਾ ਸੀ ਕਾ ਬਾਹਰ ਜਾਣ ਕੇ ਕੁਛ ਥੋੜੇ ਵਜਨ ਹੈ, ਪਾਸੇ ਕੁਝ ਉੱਤਰ ਵਜਨ ਯਾਨੀ ਕਾਫੀ ਵੱਡਾ ਸੀ ਉਦੋਂ? ਆ ਵੱਧ ਗਿਆ ਕੁਛ। ਅੱਛਾ ਅੱਛਾ। ਤੇ ਬਜ਼ੁਰਗੋ, ਇੱਥੇ ਪਿੰਡ ਦੇ ਵਿੱਚ ਕੌਮਾਂ ਕਿਹੜੀਆਂ ਰਹਿੰਦੀਆਂ ਉਦੋਂ? ਉਦੋਂ ਇੱਕ ਕਮੀ ਸਨ ਜਿਹੜੇ ਆ ਗਿਲਾ ਮੋਚੀ ਇਹ ਤਾਂ ਹੋ ਗਏ ਮੁਸਲਮਾਨ ਸਾਰੇ? ਰਾਈ ਇਹ ਹਾਂਜੀ। ਮੁਸਲਮਾਨ ਸਨ ਸਾਰੇ। ਹਾਂਜੀ ਹਾਂਜੀ ਤੇ ਜਿਹੜੀ ਕੌਮਾਂ ਸਿੱਖਾਂ ਦੀਆਂ ਹਨ, ਹਾਂਜੀ। ਤੇ ਸਿੱਖ ਸਨ ਇੱਥੇ ਉਹ ਫਿਰ ਕਿਸਾਨ ਕੁਆਂਦੇ। ਅੱਛਾ। ਤੇ ਇਹ ਪਿੰਡ ਉਦੋਂ 200 ਘਰ ਆਇਆ ਸੀ? 200-300? ਆਹੋ ਇੰਨਾ ਕੋਈ ਸੀ। ਇੰਨਾ ਘਰ? ਹਾਂ। ਸਹੀ ਹੈ। ਬਾਬੇ ਪਿੰਡ ਦੇ ਨੰਬਰਦਾਰ ਕਿੰਨੇ ਸਨ 2? 47 ਟਾਈਮ? ਹਾਂਜੀ। ਮੁਸਲਮਾਨ ਕੀ ਸਿੱਖ ਵੀ ਸੀ? ਮੁਸਲਮਾਨ ਸਨ ਦੋਨੇ ਮੁਸਲਮਾਨ। ਹੂੰ। ਕੀ ਨਾਂ ਸਨ ਉਹਨਾਂ ਦੇ ਯਾਦ ਹੈ? ਇਹ ਇੱਕ ਸੀ ਗਹਿਣਾ। ਗਹਿਣਾ? ਹਾਂ। ਮੁਸਲਮਾਨ ਸੀ? ਹਾਂ ਮੁਸਲਮਾਨ। ਅੱਛਾ ਜੀ। ਤੇ ਦੂਜਾ ਉਹਦਾ ਮੈਨੂੰ ਪਤਾ ਨਹੀਂ ਕੋਈ। ਨਾਂ ਨਹੀਂ ਯਾਦ ਰਿਹਾ। ਸਹੀ ਹੈ। ਤੁਹਾਨੂੰ ਯਾਦ ਹੈ ਕਿ ਤੁਹਾਨੂੰ ਨੰਬਰਦਾਰ ਪਿੰਡ ਦੇ ਕਿਹੜੇ ਕਿਹੜੇ ਸਨ? ਇੱਥੋਂ ਦੇ ਹੋਰ ਮੇਰੇ ਪਿੰਡ ਦੇ 4। ਕਿਹੜੇ ਕਿਹੜੇ? ਇੱਕ ਨੰਬਰ ਕਰਤਾਰ ਸਿੰਘ, ਅੱਛਾ ਉਹ ਲਾਂਦੀ ਪੱਟੀ ਵਾਲਾ ਸਿੱਖ ਸਨ। ਅੱਛਾ ਅੱਛਾ। 2 ਮੁਸਲਮਾਨ ਸਨ, 2 ਸਿੱਖ ਸਨ? ਚਾਰੇ ਸਿੱਖ ਸਨ। ਅੱਛਾ ਜੀ। ਹਾਂ। ਦੱਸੋ ਨਾ ਉਹਨਾਂ ਦੇ। ਉਹ ਨਾ ਲਾਂਦੀ ਪੱਟੀ ਦਾ ਕਰਤਾਰ ਸਿੰਘ ਲੰਬਰਦਾਰ ਸੀ। ਅੱਛਾ ਜੀ। ਹਾਂ, ਵੱਡੀ ਲੰਬਰਦਾਰੀ ਉਹਦੀ ਸੀ। ਹਾਂ ਹਾਂ। ਛੋਟਾ ਚੰਦਾ ਸਿੰਘ ਸੀ ਲੰਬਰਦਾਰ। ਅੱਛਾ ਜੀ। ਹਾਂ। ਉਦੋਂ ਛੋਟਾ ਢਿੰਗ ਦਾ ਸੀ। ਹੂੰ। ਅੱਛਾ, ਉਦੋਂ ਛੋਟਾ ਸੀ ਲੂੰਬੜੇ ਦਾ। ਹੂੰ। ਆਈ ਸਮਝ? ਹਾਂ ਹਾਂ। ਚਾਰੇ ਸਿੱਖ ਸਨ ਲੰਬਰਦਾਰ। ਅੱਛਾ ਜੀ। ਹਾਂ, ਸਾਡੇ ਪਿੰਡ ਦੇ ਨਾ ਚਾਰੇ। ਇਹ ਜਦੋਂ ਨਹਿਰ ਦੇ ਸੂਏ ਆਏ ਨਾ, ਹਾਂਜੀ। ਉਦੋਂ ਫਿਰ ਨਾ ਵੰਡੀ ਪਾਈ ਸੀ ਜ਼ਮੀਨ ਦੀ। ਉਹ ਇੱਕ ਨੇ ਫਿਰ ਆਪਣਾ ਨਾ ਢਿੰਗਾਂ ਵਾਲੀ ਢੇਰੀ ਮੱਲੀ ਸੀ। ਅੱਛਾ ਜੀ। ਤੇ ਜਿਹੜੇ ਚੜ੍ਹਦੀ ਪੱਟੀ ਆ ਉਹ ਵੱਡੇ ਨੇ ਪਾਈ ਸੀ ਢੇਰੀਆਂ, ਤੇ ਉਹ ਨਿੱਕੇ ਨੇ ਉਹ ਲੂੰਬੜੇ ਜਾ ਮੱਲੀ ਸੀ ਢੇਰੀ। ਅੱਛਾ ਅੱਛਾ। ਆਈ ਸਮਝ? ਸਹੀ। ਇਹ ਜਿਹੜੇ ਮੁਸਲਮਾਨ ਨੇ ਫਿਰ ਮਗਰੋਂ ਬਣੇ ਨੇ ਲੰਬਰਦਾਰ, ਜਦੋਂ ਟੁਰ ਗਏ ਨੇ ਫਿਰ ਆਖਰ ਕੇ ਬਣਨੇ ਹੀ ਸੀ। ਇੱਥੇ ਸਿੱਖਾਂ ਦੇ ਕਿੰਨੇ ਕੁ ਘਰ ਸਨ ਬਾਬਿਓ? ਇੱਥੇ ਹਾਂ। ਇੱਥੇ ਸਨ ਕੋਈ ਉਹਨਾਂ ਦੇ ਨਾ 16 ਕੋ ਘਰ। ਸਿੱਖਾਂ ਤੋਂ ਇਲਾਵਾ ਵੀ ਹੈ ਸਨ ਕੋਈ ਖੱਤਰੀ ਚੂਹੇ ਸਾਈ? ਖੱਤਰੀ ਵੀ ਬੜੇ। ਖੱਤਰੀ ਵੀ ਬੜੇ? ਹਾਂ। ਮਾਰ ਕੇ ਸਨ ਖੱਤਰੀ। ਉਸ ਟਾਈਮ ਪਿੰਡ ਵਿੱਚ ਮਸਜਿਦ ਹੈ ਸੀ 47 ਟਾਈਮ? ਹਾਂ। ਪਿੰਡ ਦੀ ਮਸਜਿਦ ਹੈ ਸੀ? ਹਾਂ। ਕਿਹੜੀ ਮਸਜਿਦ? ਜਿਹੜੀ ਦਰਬਾਰ ਦੇ ਨਾਲ ਬਾਬੇ? ਆਹੋ। ਦਰਬਾਰ ਵਾਲੀ। ਠੀਕ ਹਾਂ। ਹੈ। ਪੁਰਾਣੀ ਮਸਜਿਦ ਹੈ ਦਰਬਾਰ ਵਾਲੀ। ਹਾਂ। ਇਹ ਦਰਬਾਰ ਵੀ ਪਿੰਡ ਵਾਲਾ ਜਿਹੜਾ ਪੁਰਾਣਾ 47 ਤੋਂ ਪਹਿਲਾਂ? ਬਾਬੇ ਉਹਦੇ ਵਿੱਚ ਜਿਹੜੇ ਲੱਗੇ ਨੇ ਬੋਰਡ, ਆਹੋ। ਉਹ ਵੀ ਪੁਰਾਣੇ ਬੂਟੇ ਨੇ ਪੁਰਾਣੇ ਬੂਟੇ ਸਾਰੇ ਹੀ? ਪੁਰਾਣੇ। ਬਾਬਾ ਜੀਮ ਸ਼ਾਹ ਇੱਥੇ ਖੂਹੀ ਆਇਆ ਸੀ? ਖੂਹੀ ਆਇਆ ਸੀ, ਜਿਹੜੀ ਜਗ੍ਹਾ ਬੈਠੀ ਥੋੜੀ ਜੀ ਵਗਦੀ ਸੀ ਕੋਈ।
ਬਾਬੇ ਉੱਥੇ ਜਿਹੜੀ ਜਗ੍ਹਾ ਬਹਿ ਗਈ ਆਹੋ। ਉਹ ਜਗ੍ਹਾ ਸੀ ਹੈਂ? ਆਹੋ ਅੱਛਾ 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 ਮੈਂ ਨਹੀਂ ਕਹੀ ਉਹ ਜਿੱਥੇ ਪਰ ਟੁੱਟੀਆਂ ਨਹੀਂ ਲੱਗੀਆਂ ਨਾ ਹਾਂ ਨਾਲ ਹੀ ਪਾਣੀ ਉਹਦੇ ਨਾਲ ਹੀ ਖੁਈ ਉਹਦੇ ਨਾਲ ਹੀ ਨਾ ਥੋੜੀ ਜਗ੍ਹਾ ਉਹਦੀ ਨੀਵੀਂ ਹੋਈ ਹੈ ਹਾਂ ਹਾਂ ਭਾਈ ਉਹ ਤਾਂ ਪੁੱਛਿਆ ਉਹ ਕਹਿੰਦੇ ਆ ਕਈ ਵਾਰ ਬਹਿ ਜਾਂਦੀ ਹੈ ਨਾ ਗੋਲ ਜਿਹਾ ਦਰ ਹੈ ਨਾ ਕੋਈ ਆਹੋ ਆਹੋ ਕੋਈ ਵਾਲਾ ਉੱਤੇ ਇੱਟਾਂ ਲੱਗੀਆਂ ਤੋਂ ਬੈਠੀ ਹੁੰਦੀ ਹਾਂ ਅੱਛਾ ਬਜ਼ੁਰਗੋ ਇੱਥੇ ਗੁਰਦੁਆਰਾ ਵੀ ਹੈ ਸੀ 47 ਟਾਈਮ ਆਹੋ ਕਿੱਥੇ ਕਰਕੇ ਸੀ ਉਹ ਪਰਾਂ ਸਕੂਲ ਬਣਿਆ ਸੀ ਫਿਰ ਪ੍ਰਾਇਮਰੀ ਸਕੂਲ ਬਣਿਆ ਸੀ ਉਹ ਚੱਲਦੇ ਪਾਸੇ ਕੀ ਗੁਰਦੁਆਰੇ ਦੀ ਥਾਂ ਤੇ ਪ੍ਰਾਇਮਰੀ ਸਕੂਲ ਬਣਿਆ ਆਹੋ ਸਕੂਲ ਬਣਾ ਦਿੱਤਾ ਕਿ ਬਾਅਦ ਚ ਮਗਰ ਸਕੂਲ ਬਣਾਇਆ ਪ੍ਰਾਇਮਰੀ ਅੱਛਾ 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 ਗੁਰਦੁਆਰਾ ਕੱਚਾ ਹੁੰਦਾ ਪਹਿਲਾਂ ਪੱਕਾ ਯਾਦ ਪੱਕਾ ਸੀ ਪੱਕਾ ਸੀ ਆਹੋ ਸਹੀ ਹੈ ਤੇ ਬਾਬੇ ਉੱਥੇ ਖੂਹੀਆਂ ਖਾਈਆਂ ਪਿੰਡ ਚ ਕਿੰਨੀਆਂ ਕੁ ਸੌਸਤਾਂ ਖੁਈਆਂ ਇੱਕ ਉੱਥੇ ਸੀ ਉਹ ਗੁਰਦੁਆਰੇ ਕੋਲ ਤੇ ਕਿ ਇਸ ਦਾਰੇ ਚ ਸੀ ਤੇ ਇੱਕ ਪਰਲੇ ਪਾਸੇ ਖੂਹ ਨਵਾਂ ਪੱਕਾ ਖੂਹ ਅੱਛਾ ਇੱਕ ਅੰਦਰਲਾ ਖੂਹ ਉਸ ਪਾਸੇ ਹੁੰਦਾ ਸੀ ਲੈਂਦੇ ਪਾਸੇ ਇਹ ਪਾਣੀ ਪੀਣ ਵਾਸਤੇ ਜਿਹੜੇ ਅੰਦਰ ਸਾਂ ਪਿੰਡ ਦੇ ਆ ਉਹੀ ਸਨ ਲੱਗਦੇ ਵੀ ਸਨ ਪਾਣੀਆਂ ਨੂੰ ਲੱਗਦੇ ਹਾਂ ਅੱਛਾ ਪਾਲੀਆਂ ਪੈਲੀਆਂ ਨੂੰ ਲੱਗਦੇ ਹਾਂ ਹਾਂ ਸਹੀ ਸਹੀ ਤੇ ਆ ਦਰਬਾਰ ਦੇ ਵਿੱਚ ਖੂਹ ਇਹ ਵੀ ਵਗਦਾ ਸੀ ਉਦੋਂ ਇਹਦੇ ਖੂਹੀ ਵਗਦੀ ਸੀ ਉਹ ਪਾਣੀ ਲੱਗਦਾ ਸੀ ਸਾਲੀ ਜਿਹੜੀਆਂ ਸਾਰੀਆਂ ਜ਼ਮੀਨ ਨੂੰ ਪਾਣੀ ਲੱਗਦੇ ਹਾਂਜੀ ਜ਼ਮੀਨ ਨੂੰ ਪਾਣੀ ਲੱਗਦੇ ਇਹ ਉਦੋਂ ਬਾਹਰ ਹੋਣਾ ਨਾ ਸਾਈਡ ਤੇ ਹੁਣ ਘਰ ਬਾਹਰ ਬਣੇ ਇਸੇ ਤਰ੍ਹਾਂ ਹੀ ਸੀ ਜਿਵੇਂ ਜਿੰਨਾ ਕੋ ਹੋਣੇ ਨਾ ਅੱਛਾ ਅੱਛਾ ਜੀ ਐਵੇਂ ਹੀ ਸੀ ਆਹੋ ਬਜ਼ੁਰਗੋ ਤੁਹਾਡਾ ਆਪਣੀ ਪਹਿਲੀ ਪੁਲੀ ਜ਼ਮੀਨ ਹੈ ਹਾਂ ਤੇ ਤੁਸੀਂ ਉਦੋਂ ਕੀ ਕਰਦੇ ਹੁੰਦੇ ਹੋ ਜਦੋਂ 14-15 ਸਾਲ ਦੇ ਸੀ ਵਾਹੀ ਕਰਦੇ ਹਾਂ ਆਪਣੀ ਤੁਹਾਡੇ ਵਾਲ ਸਾਹਿਬ ਤੇ ਕਰਦੇ ਹੋਣਗੇ ਤੁਹਾਡੇ ਦਾਦੇ ਵੀ ਕਰਦੇ ਹੋਣਗੇ ਹਾਂਜੀ ਤੁਸੀਂ ਕੀ ਕਰਦੇ ਹੋ ਤੁਸੀਂ ਮੈਂ ਵੀ ਉਹਨਾਂ ਦੇ ਆਖਰ ਗਵਾਈ ਚ ਹੋ ਗਿਆ ਪੜੇ ਪੂੜੇ ਨਹੀਂ ਸਕੂਲ ਚਾਰ ਸਮਾਂ ਪੜਿਆ ਚਾਰ ਜਮਾਤਾਂ ਸਕੂਲ ਪਿੰਡ ਸਕੂਲ ਹੈ ਸੀ ਪਿੰਡ ਅਬ ਮਗਰ ਪਾਕਿਸਤਾਨ ਬਣਿਆ ਉਹਦੇ ਬਣਿਆ ਸੀ ਪ੍ਰਾਇਮਰੀ ਸਕੂਲ ਪਹਿਲੇ ਨਹੀਂ ਸੀ ਹੈ ਨਹੀਂ ਪਹਿਲਾਂ ਕਿੱਥੇ ਜਾਂਦੇ ਹੋ ਪੜਨ ਪਹਿਲਾਂ ਜਾਂਦੇ ਹਾਂ ਕਿਆਂਪੁਰ ਇੱਕ ਸਕੂਲ ਹੁੰਦਾ ਸੀ ਅੱਛਾ ਅੱਛਾ ਉੱਥੇ ਕੋਈ ਜਾਂਦੇ ਉੱਥੇ ਸਕੂਲ ਸੀ 47 ਤੋਂ ਪਹਿਲਾਂ ਹਾਂ ਸਹੀ ਹੈ। ਤੇ ਤੁਹਾਡੇ ਕੋਈ ਯਾਰ ਬੇਲੀ ਹੈ ਸਾਂ ਸਿੱਖਾਂ ਦੇ ਤੁਹਾਡੀ ਹਾਣੀ ਹੋਣ ਖੇਲਦੇ ਕੁਲਦੇ ਹੋਣ ਆਹੋ ਹਿੱਸਾ ਨੂੰ ਕੋਈ ਨਹੀਂ ਮਰ ਗਏ ਨੇ ਉੱਥੇ ਚਲੋ ਮਰ ਗਏ ਹੁਣ ਨਾਂ ਨੂੰ ਦੱਸ ਦਿਓ। ਮਹਿੰਦਰ ਸਿੰਘ ਜੀ ਤਾਰ ਸਿੰਘ ਜੀ ਤਾਰ ਸਿੰਘ ਅੱਛਾ ਅੱਛਾ ਆ ਉਹ ਸਾਡੇ ਹਾਂ ਸਨ ਅੱਛਾ ਬਾਬਿਓ ਇੱਥੇ ਕੋਈ ਕਪੂਰ ਸਿੰਘ ਹੈ ਸੀ ਕਪੂਰ ਸਿੰਘ ਉਹਦੇ ਪਿਓ ਦਾ ਨਾਂ ਸੀ ਦੂਲਾ ਸਿੰਘ ਕੀ ਸਰ ਦੂਲਾ ਸਿੰਘ ਦੁੱਲਾ ਸਿੰਘ ਬਿਲਕੁਲ ਦੁੱਲਾ ਸਿੰਘ ਗੋਰਾ ਸੀ ਅੱਛਾ ਅੱਛਾ ਹੈ ਸੀ ਹਾਂ ਉਹਨਾਂ ਦਾ ਘਰ ਕਿੱਥੇ ਕਰਕੇ ਸੀ ਭਲਾ ਉਹਨਾਂ ਦੇ ਘਰ ਪਰ ਨਾ ਜੱਜੀ ਨੇ ਖੁਦ ਦਾਰੇ ਤੋਂ ਪਰਾਂ ਇੱਥੇ ਦਰਬਾਰ ਹੈ ਇਹ ਜਿਹਦਾ ਦਰਬਾਰ ਹੈ ਆ ਦਰਬਾਰ ਤੋਂ ਅੱਗੇ ਪਾਸੇ ਜੱਜੀ ਨੇ ਗਲੀ 'ਚ ਹਾਂਜੀ ਉੱਥੋਂ ਆਈਂ ਕਰਕੇ ਨਾਲ ਘਰ ਸੀ ਉਹਨਾਂ ਦਾ ਅੱਛਾ ਅੱਛਾ ਉਹ ਬੰਤਾ ਸਿੰਘ ਦਾ ਘਰ ਸੀ ਇਹ ਦਰਬਾਰ ਦੇ ਉਰਲੇ ਪਾਸੇ ਜਿਹੜੀ ਗਲੀ ਉਹਦੇ ਵਿੱਚ ਮੱਛੀਆਂ ਦੇ ਘਰ ਵੀ ਹੁੰਦੇ ਆ ਕਦੀ ਮੱਛੀ ਨਹੀਂ ਹੁੰਦੇ ਆਹੋ ਮਾਸੀਆਂ ਦੇ ਹਾਂ ਉਹ ਨਾ ਸਾਨੂੰ ਵੀਡੀਓ ਵਿੱਚ ਇਹੋ ਕਹਿ ਰਹੇ ਕਿ ਉਹਦੇ ਨਾਲ ਹੀ ਘਰ ਸੀ ਉਹਨਾਂ ਦਾ ਕਿਹਨਾਂ ਮੱਛੀਆਂ ਵਾਲੀ ਗਲੀ ਤੇ ਜਾ ਕੇ ਅਗਲੇ ਪਾਸੇ ਉਹ ਕਹਿ ਰਹੇ ਕਿ ਸਾਡੇ ਦਰਵਾਜ਼ੇ ਨੂੰ ਕੋਕੇ ਲੱਗੇ ਹੋਏ ਹਾਂ ਉਹ ਕੋਕੇ ਆਹ ਦੁਨੀਆ ਵੇਖੇ ਤਾਂ ਹੋਣੇ ਨੇ ਹਾਂ, ਹਾਂ। ਆਹ ਕਿਲੇ ਵੇਖੇ ਨਹੀਂ ਹੁਣ ਵੀ ਆਇਆ ਦਰਵਾਜ਼ਾ ਬਣਾਈ ਉਹਦੀ ਵੀਡੀਓ ਅੱਛਾ ਅੱਛਾ ਉਹਦਾ ਮੁੰਡਾ ਨਾ ਕਪੂਰ ਸਿੰਘ ਦਾ ਮੁੰਡਾ ਹੈ ਅੱਛਾ ਕਾਲਾ ਸਿੰਘ ਕਾਲਾ ਸੀ ਉਹਦੀ ਵੀਡੀਓ ਮੇਰੇ ਤੇਰੇ ਜਿਹੜੀ ਵੀਡੀਓ ਬਾਹਰ ਹੈ ਉਹ ਨਹੀਂ ਵੇਖਿਆ ਹਾਂ ਉਹ ਆਂਦਾ ਮੈਂ 8-10 ਸਾਲ ਦਾ ਹਾਂ ਉਦੋਂ ਮੈਂ ਨਹੀਂ ਹੋਏਗਾ ਇੱਥੇ ਲਗਾ ਨਹੀਂ ਪਤਾ ਹੋਣਾ ਮੈਂ ਨਹੀਂ ਜਾਣਦਾ ਉਹਨੂੰ ਤਾਰ ਤੇ ਮਹਿੰਦਰ ਹੁੰਦੇ ਹਨ ਦੋ ਪਰਲੇ ਪਾਸੇ ਤੁਸੀਂ ਜਾਣਦੇ ਹੋ ਉਹਨੂੰ ਕਿਉਂ ਕਾਲਾ ਸਿੰਘ ਕਪੂਰ ਸਿੰਘ ਦਾ ਮੁੰਡਾ ਸੀ ਕਪੂਰੇ ਨੂੰ ਕਪੂਰ ਸਿੰਘ ਉਹਦਾ ਮੁੰਡਾ ਅੱਗੋਂ ਪਿਓ ਜਿਹੜਾ ਦੁੱਲਾ ਸਿੰਘ ਉਹ ਨਾ ਮੇਰੀ ਸੁਣੋ ਗੱਲ ਹਾਂਜੀ ਉਹਦੇ ਚਾਰ ਪੁੱਤਰ ਹਨ ਬਾਬੇ ਦੂਲਾ ਸਿੰਘ ਦੇ ਅੱਛਾ ਵੱਡੇ ਦਾ ਨਾਮ ਸੀ ਮੰਗਲ ਸਿੰਘ ਅੱਛਾ ਜੀ ਤੇ ਛੋਟੇ ਦਾ ਨਾਮ ਬੰਤਾ ਸਿੰਘ ਅੱਛਾ ਉਦੋਂ ਛੋਟੇ ਦਾ ਨਾਮ ਸੰਤਾ ਸਿੰਘ ਹਾਂ ਬਿਲਕੁਲ ਹੈਂ? ਇਹ ਹੀ ਉਦੋਂ ਛੋਟਾ ਕਪੂਰ ਸਿੰਘ ਸੀ ਉਹ ਦੋ ਇੱਥੇ ਮਰ ਗਏ ਹਾਂ ਅੱਛਾ ਆਪਣੀ ਆਈ ਨਾਲ ਅੱਛਾ ਅੱਛਾ ਤੇ ਦੋ ਰਹਿ ਗਏ ਹਨ ਬੰਤਾ ਸਿੰਘ ਤੇ ਸੰਤਾ ਸਿੰਘ ਅੱਛਾ ਅੱਛਾ ਹਾਂ ਬੰਤਾ ਸਿੰਘ ਤੇ ਸੰਤਾ ਸਿੰਘ ਰਹਿ ਗਏ ਹਾਂ ਹਾਂ ਉਹ ਫਿਰ ਗਏ ਨੇ ਇੱਥੋਂ ਹਾਂ ਉਹ ਦੋਵੇਂ ਇੱਧਰ ਗਏ ਬਾਕੀ ਇੱਥੇ ਉਹ ਫਿਰ ਗਏ ਉਹ ਚ ਅੱਛਾ 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 ਹੋਰ ਸਿੱਖਾਂ ਸੁੱਖਾਂ ਦੇ ਨਾਮ ਆਉਂਦੇ ਜੇ ਹੈਂ ਹੋਰ ਸਿੱਖ ਕਹਿੰਦੇ ਤੁਸੀਂ 100 ਘਰ ਉਹਨਾਂ ਦਾ ਹੈ ਸੀ ਹੋਰ ਦੱਸੋ ਕੋਈ ਇਹ ਬੜੇ ਸਾਰਿਆਂ ਨੂੰ ਜਾਣਦੇ ਆ ਸਾਰਿਆਂ ਦੇ ਨਾਮ ਦੱਸੋ ਫਿਰ ਉਹ ਫਿਰ ਇੱਕ ਨੱਥਾ ਸਿੰਘ ਸੀ ਅੱਛਾ ਜੀ ਉਹਦਾ ਭਰਾ ਸੀ ਕਰਤਾਰ ਸਿੰਘ ਕਰਤਾਰ ਸਿੰਘ ਅੱਛਾ ਆਹ ਸਨ ਚਾਰ ਭਰਾ ਇੱਥੇ ਆਪਣਾ ਮਕਾਨ ਉਹਨਾਂ ਦੇ ਨੇ। ਉਹ ਚੰਦਾ ਸਿੰਘ ਵਸਾਵਾ ਸਿੰਘ ਤੇ ਕਰਤਾਰ ਸਿੰਘ ਤੇ ਸ਼ਿੰਗਾਰਾ ਸਿੰਘ ਆਈ ਸਮਝ ਅੱਛਾ ਤੇ ਇਹ ਚੜ੍ਹਦੀ ਪੱਟੀ ਦੇ ਸਨ ਉਦੋਂ ਸਨ ਲੰਬੜਾਂ ਵਾਲੇ ਘਰ ਵਾਲੇ ਆ ਜੀ ਉਹ ਸਨ ਆਪਣਾ ਵੱਡਾ ਤਰੋਕਾ ਸਿੰਘ ਸੀ ਛੋਟਾ ਸੰਦੋਖਾ ਸਿੰਘ ਅੱਛਾ ਅੱਛਾ ਹੈਂ ਅੱਛਾ ਉਹ ਤਾਂ ਆਪਣਾ ਆ ਗਏ ਕੇਸਰ ਸਿੰਘ ਤੇ ਈਸ਼ਰ ਸਿੰਘ ਅੱਛਾ ਜੀ ਹੈਂ ਇੱਕ ਭਾਈ ਉਹ ਲਾਮੋ ਉੱਥੋਂ ਆਇਆ ਸਾਂ ਦੁੱਲਾ ਸਿੰਘ ਦੇ ਨੰਗਲੋਂ ਹੈਂ ਅੱਛਾ ਜੀ ਹਾਂ ਭਾਈ ਨਰੰਗ ਸਿੰਘ ਉਹਨੂੰ ਆਦੇ ਹਾਂ 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 ਤੇ ਇਹ ਕਰਕੇ ਨਾ ਉਹ ਸਾਰਿਆਂ ਨੂੰ ਜਾਣਦੇ ਉਹ ਆਪਣਾ ਨਾ ਬਾਬਾ ਨਿਹਾਲ ਸਿੰਘ ਸੀ ਅੱਛਾ ਜੀ ਉਹ ਨੁਕਰਦੇ ਆਈ ਸਮਝ ਅੱਛਾ ਇੱਕ ਲਾਣਾ ਸਿੰਘ ਇੱਕ ਆਪਣਾ ਸੁੱਚਾ ਸਿੰਘ ਹਾਂ ਹਾਂ ਇਹ ਵੇਖ ਲਓ ਇਹ ਜਿਹੜਾ
ਦੱਸਿਆ ਤੇ ਤੁਹਾਂ ਕਪੂਰ ਸਿੰਘ ਤੇ ਦੁੱਲਾ ਸਿੰਘ ਦਾ ਮੁੰਡਾ ਜਿਹੜਾ ਕਪੂਰ ਸਿੰਘ ਸੀ ਹਾਂ। ਜਿਹੜੇ ਚਾਰ ਭਰਾ ਸਾਂ ਉਹਦਾ ਘਰ ਕਿੱਥੇ ਸੀ ਭਲਾ? ਉਹ ਜਿੱਥੇ ਉੱਥੇ ਖਲੋਤੇ ਹੈ ਨਾ ਹਾਂ ਉਹ ਤੋਂ ਨੇੜੇ ਥੋੜਾ ਹੀ ਪਰ ਇੰਜ ਤੁਸੀਂ ਕਹੋ ਜਾਓਗੇ ਵੀਡੀਓ ਦੇ ਵਿੱਚ ਨਹੀਂ ਪਤਾ ਲੱਗਣ ਕਿੱਥੇ ਖਲੋਤੇ ਆ। ਦਰਬਾਰ ਦੇ ਲਾਗੇ ਅਸੀਂ ਖਲੋਤੇ ਸਾਂ। ਹਾਂ ਕਿੱਥੇ ਦਰਬਾਰ ਹੈ? ਹਾਂ ਦਰਬਾਰ ਪਹਿਲਾਂ ਦਾ 47 ਟਾਈਮ ਦਾ ਪਰ ਇਹ ਸਾਡੇ ਬੋਰਡ ਵੀ 47 ਟਾਈਮ ਦੇ ਨੇ। ਬੜੇ ਚਿਹਰਾ ਦੇ ਸਾਨੂੰ ਪਤਾ ਨਹੀਂ ਉਹਦੇ ਉਤਲੇ ਪਾਸੇ ਜਿਹੜੀ ਗਲੀ ਉਹਦੇ ਵਿੱਚ ਘਰ ਉਹਨਾਂ ਦਾ ਹਾਂ? ਪਰਲੀ ਸਾਈਡ ਵਾਲੀ ਗਲੀ ਜਿਹੜੀ ਹਾਂ ਹਾਂ ਉੱਥੇ ਸੀ। ਉਹ ਜਿਹਨੂੰ ਕੋਕੇ ਜਿਹੇ ਲੱਗੇ ਦਰਵਾਜ਼ੇ ਇੱਕ ਦਰਵਾਜ਼ਾ ਹਜੇ ਵੀ ਲੱਗਾ ਹੋਇਆ ਉੱਥੇ। ਹਾਂ ਹੁਣ ਮਕਾਨ ਤੇ ਨਵੇਂ ਬਣ ਗਏ ਨੇ ਲੇਕਿਨ ਉੱਥੇ ਦਰਵਾਜ਼ਾ ਹੈਗਾ। ਹਾਂ। ਉਹ ਘਰ ਸੀ ਉਹਨਾਂ ਦਾ ਜੀ। ਉਹ ਆਪਣਾ ਬਾਬੇ ਭਾਗ ਸਿੰਘ ਦਾ ਸੀ। ਅੱਛਾ ਅੱਛਾ। ਹਾਂ ਤੇ ਮਾਛੀਆਂ ਵਾਲੀ ਗਲੀ ਕਿਹੜੀ ਹੈ? ਹਾਂ? ਦਰਬਾਰ ਦੇ ਉਰਲੇ ਪਾਸੇ ਆ ਜਿਹਦੇ ਵਿੱਚ ਮਾਛੀ ਰਹਿੰਦੇ ਹੁੰਦੇ ਹਨ। ਉਹ ਕਿਹੜੀ ਗਲੀ ਹੈ ਮਾਛੀਆਂ ਵਾਲੀ? ਮਾਛੀ ਹਾਂ ਹਾਂ ਮਾਛੀ ਨਹੀਂ ਹਾਂ ਹਾਂ। ਮਾਛੀ ਦੇ ਉਹ ਪਰਾਂ ਹਾਂ ਤੇ ਜਾਂ ਇੱਥੇ ਹਾਂ ਬਾਬੇ ਢੇਰੀ ਵਾਲੇ। ਨਹੀਂ ਨਹੀਂ ਉਹ ਜਿਹੜਾ ਕਾਲਾ ਸਿੰਘ ਜਿਹੜਾ ਇੱਥੋਂ ਗਿਆ ਨਾ ਚੜ੍ਹਦੇ ਪੰਜਾਬ 'ਚ ਕਪੂਰ ਸਿੰਘ ਦਾ ਮੁੰਡਾ ਜਿਹੜਾ ਉਹ ਕਹਿ ਰਿਹਾ ਮਾਛੀ ਵੀ ਹਾਂ ਨਾਲ ਉਹ ਗਲੀ ਦੇ ਵਿੱਚ ਅੱਗੇ ਜਾ ਕੇ ਸਾਡਾ ਘਰ ਸੀ ਉਸੇ ਉਹ ਫਿਰ ਹਾਂ ਜਿਹੜੇ ਇੱਥੋਂ ਤੁਰ ਗਏ ਨੇ ਹੁਣ। ਮਾਛੀਆ ਅੱਛਾ ਅੱਛਾ। ਤੇ ਕਪੂਰ ਸਿੰਘ ਆ ਜਿਹੜਾ ਇਹ ਦੁੱਲੇ ਸਿੰਘ ਦਾ ਮੁੰਡਾ ਜਿਹੜਾ ਕਪੂਰ ਸਿੰਘ ਹੈ ਹਾਂ ਇਹਦੇ ਪੈਲੀ ਕਿੱਥੇ ਸੀ ਇਹਨਾਂ ਦੀ ਭਲਾ? ਜ਼ਮੀਨ ਹਾਂ? ਕੋਈ ਜ਼ਮੀਨ ਇਹਨਾਂ ਕਿੱਥੇ ਸੀ? ਆ ਇਹਨਾਂ ਦਾ? ਰਲਵੀ ਸੀ ਇਹਨਾਂ ਦੇ ਸਾਰੇ ਖੂਹਾਂ ਜਿਹੇ ਹਿੱਸਾ ਸੀ। ਕਿੱਧਰਲੀ ਸਾਈਡ ਦੇ ਪਿੰਡ ਦੇ? ਇਹ ਤਾਂ ਪਰਲੇ ਆਹ ਪਾਸੇ ਨਾ ਸਾਰੇ ਉਹਨਾਂ ਦੀ ਜ਼ਮੀਨ ਸੀ। ਆਈ ਸਮਝ ਨਹਿਰ ਤੇ ਵੀ ਆਇਆ ਸੀ ਕੋਈ? ਨਹਿਰ ਆਹੋ ਤੇ ਲਾਗੇ ਨਹਿਰੋਂ ਪਾਰ ਉਹਨਾਂ ਦਾ ਡੇਰਾ ਸੀ ਮਹਿਰਾਂ ਵਾਲਾ। ਕਾਲੇ ਸਿੰਘ ਵਾਲਾ ਡੇਰਾ ਜਿਹਨੂੰ ਕਹਿੰਦੇ ਆ। ਆਹੋ ਮਹਿਰਾਂ ਵਾਲਾ ਡੇਰਾ ਅੱਛਾ ਉਹ ਬਾਬੇ ਦੁੱਲਾ ਸਿੰਘ ਦਾ ਸੀ। ਦੋ ਡੇਰੇ ਲਾਂਢੀ ਪੱਟੀ ਆ ਜਾਂਦੇ ਖੱਤਰੀਆਂ ਦਾ ਤੇ ਦੋ ਸਨ ਉਹਨਾਂ ਦਾ ਸੀ। ਖੱਤਰੀਆਂ ਦਾ ਅੱਛਾ ਖੱਤਰੀਆਂ ਦਾ ਸੀ। ਤੇ ਦੋ ਡੇਰੇ ਜਿਹੜਾ ਸੀ ਉਹ ਆਹੋ ਮੇਰਾ ਸੁਣ ਗੱਲ ਹਾਜੀ ਜੀ 20 ਵਾਲਾ ਡੇਰਾ ਤੇ 40 ਵਾਲਾ ਇਹ ਦੋਵੇਂ ਸਨ ਲਾਂਢੀ ਪੱਟੀ ਆ ਜਾਂਦੇ ਜਿਹੜਾ ਇਹ ਚੰਗੇ ਸੀ ਹਾਂ ਨਾ ਚ ਉਹ 20 ਵਾਲਾ ਡੇਰਾ ਝਿੰਗਾ ਜੋ ਹੈ ਸੀ ਤੇ ਮਰਚਾਂ ਦਾ ਹੀ ਨਾ ਮਰਚਾਂ ਜੀ ਸੀ ਉਹ ਇੱਥੇ ਹੀ ਵੱਖਰਾ ਉਹਨੇ ਢੇਰੀ ਝਿੰਗਾ ਹੀ ਮੱਲੀ ਸੀ। ਆਈ ਸਮਝ ਹਾਂਜੀ ਹਾਂਜੀ ਯਾਰ। ਤੇ ਉਹ ਨਾ ਮੁੜ ਕੇ ਉਹਨਾਂ ਆਪਣਾ ਦੋ ਡੇਰੇ ਇਹਨਾਂ ਦੇ ਸਨ ਦੋ ਚੜ੍ਹਦੀ ਪੱਟੀ ਆ ਜਾਂਦੇ ਸਨ ਮਹਿਰਾਂ ਵਾਲਾ ਤੇ ਛਾਂ ਵਾਲਾ। ਹਾਂ ਉਹ ਇਹਨਾਂ ਜੋ ਵੱਡਾ ਮਾਲਕ ਬਾਬਾ ਭਾਗ ਸਿੰਘ ਸੀ। ਸਭ ਤੋਂ ਜ਼ਿਆਦਾ ਜ਼ਮੀਨ ਉਹਦੀ ਸੀ। ਹਾਂ ਕਿਉਂ ਉਹ ਇਕੱਲਾ ਸੀ ਦੂਜੇ ਸਨ ਤਿੰਨ ਤਿੰਨ ਚਾਰ ਚਾਰ ਅੱਛਾ ਹਾਂ ਉਹਦੀ ਰਾਤ ਕੋ ਨਹੀਂ ਸੀ ਇਹ ਘਰ ਸੀ ਪੁੱਤਰ ਮਰ ਗਿਆ ਸੀ ਮਰ ਗਿਆ ਹੁਣ ਬਿਮਾਰ ਹੋਇਆ ਸੀ ਤੇ ਮਰ ਗਿਆ। ਉਹਦਾ ਯਾਦ ਹੈ। ਹਾਂ ਬਾਬਾ ਬਦਾਮ ਖਾਂਦਾ। ਉਹ ਬੜਾ ਕਰੀ ਹੋਣਾ ਜਵਾਨ ਵਡੇਰਾ ਹੋਇਆ ਵੇਖਿਆ ਐਡੀ ਜੀ ਮੋਟੀ ਹੋਈ ਲੱਤ ਸੀ ਕਿੰਨਾ ਜਵਾਨ ਬੜਾ ਜਵਾਨ ਸੀ। ਦੱਸਦੇ ਇੰਜ ਸਿੱਖ ਜਵਾਨ ਬੜੇ ਹਨ। ਹਾਂ। ਕੀ ਖਾਂਦੇ ਹਨ ਉਹ? ਖਾਣੇ ਮੁਸਲਮਾਨ ਜਵਾਨ ਹੈ ਹਾਂ? ਮੁਸਲਮਾਨ ਜਵਾਨ ਨਹੀਂ ਸਨ। ਉਹ ਆਪਣਾ ਪਿੰਡੇ ਹਨ ਆਪਣਾ ਮੱਝਾਂ ਤੱਕ ਗਈ ਹਾਂ। ਆਹੋ ਦੁੱਧ ਉਹ ਜਦੋਂ ਜਾਂਦੇ ਹਨ ਨਾ ਹਾਂਜੀ। ਧਾਰਾਂ ਕੱਢਣ ਹਾਂਜੀ ਉਹ ਘਰੋਂ ਰੱਜ ਕੇ ਜਾਂਦੇ ਹਾਂ ਕਦੀ ਦਹੀਂ ਪੀਏ ਮਿਰਚ ਮਿੱਠਾ ਪਾ ਕੇ ਕਦੀ ਚਾਰ ਫੇਰ ਲੈ ਕੇ ਤੇ ਉਹ ਤੋਂ ਲਾ ਕੇ ਤੇ ਉਹ ਪੀ ਜਾਣਾ ਤੇ ਆਹੋ ਹਾਂ ਜਿਹਨੂੰ ਇਹ ਰੇੜ ਖਾ ਤੇ ਲੈਣੇ ਕਦੀ ਮੱਖਣ ਚਮਚੀ ਨਾਲ ਵਿੱਚ ਮਿੱਠਾ ਪਾ ਕੇ ਚਮਚੀ ਨਾਲ ਉਹ ਨਿਰਣੇ ਕਰੇ ਜੇ ਨਾ ਬਾਹਰ ਜਾਂਦੇ ਜ਼ਮੀਨ ਦੇ ਮਾਲਕ ਖਾ ਕੇ ਰੱਜ ਕੇ ਹਾਂ ਤੇ ਮੱਖਣ ਖਾਣਾ ਤੇ ਫਿਰ ਉਤੋਂ ਲੱਸੀ ਪੀਣੀ ਹਾਂ ਤੇ ਆਪਣਾ 10-11 ਵਜੇ ਆ ਜਾਣੇ ਫਿਰ ਉਹਨਾਂ ਰੋਟੀ ਥੋੜੀ ਖਾਂਦੇ ਖੁਰਾਕ ਜ਼ਿਆਦਾ ਖਾਂਦੇ ਆ ਅੱਛਾ ਬਾਬੇ ਸਾਰੇ ਸਿੱਖਾਂ ਵਿੱਚ ਜਵਾਨ ਕਿਹੜਾ ਸੀ? ਹਾਂ ਕੱਦ 'ਚ ਜਵਾਨ ਕਿਹੜਾ ਸੀ? ਮੋਟਾ ਤਾਂ ਸਾਰੇ ਜਵਾਨ ਸਨ ਵੱਧ ਤੋਂ ਵੱਧ ਹਨ ਸਾਰੇ। ਹਾਂ ਅੱਛਾ ਬਸ ਹਾਂ ਮੁਸਲਮਾਨਾਂ ਵਿੱਚ ਕਿਹੜਾ ਜਵਾਨ ਸੀ ਤੁਹਾਡੇ? ਹਾਂ? ਤੁਹਾਡੇ ਵਡੇਰਿਆਂ 'ਚ ਕਿਹੜਾ ਜਵਾਨ ਸੀ? ਉਹ ਸਾਡੇ ਅਜੇ ਵੀ ਬਥੇਰੇ ਸਨ ਪਰ ਉਹ ਮਰ ਖਾਪ ਗਏ ਮਰ ਤੇ ਅਸਾਂ ਵੀ ਜਾਣਾ ਬਜ਼ੁਰਗੋ ਇੱਕ ਦਿਨ ਮਰਨਾ ਤੇ ਹੈ ਹੀ ਹੈ ਨਾ। ਹੁਣ ਉਹਨਾਂ ਨੂੰ ਇਹਦਾ ਇਨਕਾਰ ਤੇ ਕੋਈ ਵੀ ਨਹੀਂ ਕਰ ਸਕਦਾ ਮੁਸਲਮਾਨ ਗੈਰ ਮੁਸਲਮਾਨ। ਕਿਸੋਂ ਲਿਆਓ ਜੀ ਉਹਨਾਂ ਹਾਂਜੀ ਬੜੇ ਬੜੇ ਜਵਾਨ ਸਨ ਮੁਸਲਮਾਨ ਵੀ ਹਾਂਜੀ। ਤੇ ਆਪਣਾ ਸਿੱਖ ਵੀ ਹਾਂ ਮੇਰਾ ਤਾਇਆ ਸੀ ਮੈਂ ਜਾਣਾ ਅੱਛਾ ਅੱਛਾ। ਤੇ ਉਹ ਬਾਈ ਵੀ ਕਦ ਨਾ ਕਰਦੇ ਹੁੰਦੇ ਹਨ ਉਹ? ਉਹ ਹਰਾਣਾ ਟਰੈਕਟਰ ਵੀ ਐਸਾ ਉਦੋਂ ਕਿ ਨਹੀਂ? ਨਹੀਂ ਉਹ ਕੋਈ ਨਹੀਂ ਡਰਾਈਵਰ ਨਾ ਅਜੋਗਾਂ ਸਨ ਢੱਗੇ ਬਲਦ ਰੱਖੇ ਹੁੰਦੇ ਹਨ। ਬੜੇ ਬੜੇ ਅੱਛਾ ਘੋੜੀਆਂ ਵੀ ਰੱਖੀਆਂ ਸਿੱਖਾਂ ਨੇ? ਘੋੜੀਆਂ ਵੀ ਘੋੜੀਆਂ ਦੇ ਬਹਿ ਗਏ ਹਾਂ ਹਾਂ ਉਹ ਇਹ ਸੀ ਹਾਂ ਹਾਂ ਉਹਨਾਂ ਜਿੱਥੇ ਮਰ ਜਾਣਾ ਨਾ ਉਹਨਾਂ ਉੱਥੇ ਜਾਣਾ ਘਰੋਂ ਰੱਜ ਕੇ ਉਹਨਾਂ ਉੱਥੇ ਜਾ ਕੇ ਤੇ ਨਾ ਕਿਸੇ ਦੇ ਘਰੋਂ ਨਾ ਮਰ ਗਏ ਘਰੋਂ ਨਾ ਪਾਣੀ ਪੀਣਾ ਨਾ ਰੋਟੀ ਖਾਣੀ ਹੈ ਤੇ ਜਦੋਂ ਆਉਣਾ ਨਾ ਉਦੋਂ ਉਹਨਾਂ ਜਨਾਨੀਆਂ ਵੀ ਬੰਦੇ ਦੋ ਜਾਂਦੇ ਹਨ ਸਿਆਣੇ ਘਰ ਦੇ ਵਡੇਰੇ ਉਹਨਾਂ ਆਉਂਦਿਆਂ ਫਿਰ ਨਹਾ ਕੇ ਤੇ ਘਰ ਜਾਣਾ ਨਹੀਂ ਸਹੀ ਗੱਲ ਹੈ ਜੀ ਆਹੋ ਉਹ ਪਹਿਲਾਂ ਖੂਹ ਸਾਂ ਫਿਰ ਨਹਿਰ ਦੇ ਸੂਬੇ ਆ ਗਏ ਹਾਂਜੀ ਤੇ ਉਹਨਾਂ ਫਿਰ ਉੱਥੇ ਆਪਣਾ ਨਾ
ਉਹਨਾਂ ਜਨਾਨੀਆਂ ਪਰਲੀਆਂ ਬੌਲੀਆਂ ਦੇ ਬਹਿ ਜਾਣਾ ਇੱਥੇ ਕਰਕੇ ਮੜੀਆਂ ਹੁੰਦੀਆਂ ਹਨ ਆਹੋ ਆਹ ਤੇ ਸਾਰੀ ਮੌਥੇ ਛਾੜਦੇ ਕਿੱਥੇ ਕਰਕੇ ਫਿਕਰ ਪਰਲੇ ਪਾਸੇ ਨਾਲ ਸਾਹਮਣੇ ਨਾ ਆ ਜਿਹੜੇ ਘਰ ਨੇ ਸਾਹਮਣੇ ਦੇ ਇਹਦੇ ਪਰਲੇ ਪਾਸੇ ਪਰਲੇ ਪਾਸੇ ਆ ਘਰਾਂ ਦੇ ਪਰਲੇ ਆਹੋ ਤੇ ਹੁਣ ਕਿ ਬਾਤ ਕਰਦੇ ਹੁਣ ਬਾਕੀ ਪੈ ਲਈ ਸਾਰੀ ਹੁਣ ਭਾਈ ਪਹਿਲੀ ਪੱਧਰੀ ਹੋ ਗਈ ਉਹ ਪੜਨ ਨਾਲ ਇੱਥੇ ਆਪਣੇ ਮਰਿਆਂ ਨੂੰ ਸਾੜਦੇ ਸਨ ਹਾਂ ਆਹੋ ਮੜੀਆਂ ਨੂੰ ਸਾੜ ਗਿਆ ਤੇ ਬਜ਼ੁਰਗੋ ਇੱਥੇ ਛੱਪੜ ਆ ਜਿਹੜਾ ਇਹ ਢਾਬ ਹੁੰਦੀ ਬੜੀ ਵੱਡੀ ਉਦੋਂ ਦੀ ਉਦੋਂ ਵੀ ਆਏ 47 ਟਾਈਮ ਆਹੋ ਇਹਦੇ ਚ ਅਜੇ ਵੀ ਹੈਗੀ ਹੈ 50 60 ਮੱਝਾਂ ਪੈਂਦੀਆਂ ਗੱਡੀਆਂ ਚ ਅੱਛਾ ਅੱਛਾ ਇਹ ਵੀਡੀਓ ਬਣਾਓ ਨਾਲ ਦੀ ਵੀਡੀਓ ਥੋੜੀ ਬਣਾਓ ਸਾਫ ਹੁੰਦਾ ਹੈ ਪੂਰਾ ਛੱਪੜ ਦੀ ਤੇ ਮੇਲਾ ਲੱਗਦਾ ਹੁੰਦਾ ਸੀ ਬਾਬਾ ਉਦੋਂ ਬੜਾ ਕੌਡੀ ਹੁੰਦੀ ਸੀ ਹਾਂ ਘੋਲ ਵੀ ਹੁੰਦੇ ਆ ਕੌਡੀ ਵੀ ਹੁੰਦੀ ਸੀ ਤੇ ਦੱਸੋ ਨਾ ਕਿਹੜਾ ਕਿਹੜਾ ਘੁਲਦਾ ਹੁੰਦਾ ਪਿੰਡ ਦੇ ਵਿੱਚੋਂ ਸਿੱਖਾਂ ਜਾਂ ਮੁਸਲਮਾਨਾਂ ਦਾ ਘੁਲਦਾ ਸੀ ਕੁਝ ਐਸੋ ਹਾਂਜੀ ਨਹੀਂ ਨਹੀਂ ਐਸੋ ਨਹੀਂ ਜਾਮੋ ਆਉਂਦੇ ਹਨ ਪਿੰਡ ਦਾ ਕੋਨੇ ਸੀ ਘੁਲਣ ਵਾਲਾ ਕੋਈ ਜਵਾਨ ਨਹੀਂ ਹਾਂ ਹਾਂ ਬਸ ਜਾਮੋ ਬਹੁਤ ਹੀ ਬਸ ਹਾਂ ਮੱਖਣ ਹੀ ਖਾਂਦੇ ਹਾਂ ਬਸ ਮਹਾਸ਼ੇ ਕਰਦੇ ਹਾਂ ਕਬੱਡੀ ਵੀ ਨਹੀਂ ਕੋਈ ਖੇਡਦਾ ਪਿੰਡ ਦਾ ਕੌਣ ਸਿੱਖਾਂ 'ਚ ਨਹੀਂ ਕੌਡੀ ਖੇਡਦਾ ਘੁਲਦਾ ਹੋਵੇ ਕੋਈ ਬਾਂਹ ਫੜਦਾ ਹੋਵੇ ਕੋਈ ਸ਼ੌਕ ਐਵੇਂ ਦਾ ਨਹੀਂ ਉਹ ਸੁਹਾਗਾ ਚੋਕਦੇ ਹਾਂ ਅੱਛਾ ਜੀ ਤੇ ਆਪਣਾ ਬਾਂਹ ਬੂੰ ਫਾੜਦੇ ਹਾਂ ਹਾਂ ਇਹਨਾਂ ਕੰਮ ਕਰਦੇ ਹਾਂ ਅੱਛਾ 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 ਸਹੀ ਹੈ ਤੇ ਚਾਹ ਪੀਣੀ ਅਮਾਦੀ ਅੱਛਾ ਜੀ ਉਹ ਤੇ ਇਹ ਵੀ ਜੁੜਦੇ ਨੇ ਬੜੀ ਸਹੀ ਹੈ ਤੇ ਬਾਬੇ ਉਹ ਸਿੱਖਾਂ ਦਾ ਮੁਸਲਮਾਨਾਂ ਦਾ ਉਦੋਂ ਵਰਤਨ ਕਿਵੇਂ ਦਾ ਸੀ 47 ਤੋਂ ਪਹਿਲੇ ਜਾਣ ਤੋਂ ਪਹਿਲਾਂ ਆਹੋ ਕਿਵੇਂ ਦਾ ਸੀ ਚੰਗਾ ਸੀ ਮਰਨ ਵਰਤਨ ਆਹੋ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਤੇ ਇਹਨਾਂ ਦਾ ਖੱਤਰੀਆਂ ਦਾ ਆਹ ਸਹੀ ਸੀ ਸਹੀ ਰਹਿੰਦੇ ਹਾਂ ਬੜੇ ਮੁਸਲਮਾਨ ਆਪਸ 'ਚ ਲੜਦੇ ਲੁੜਦੇ ਨਹੀਂ ਮੁਸਲਮਾਨ ਤੇ ਸਿੱਖ ਵਗੈਰਾ ਨਾ ਨਾ 47 ਨਹੀਂ ਸਹੀ ਰਹਿ ਰਹੇ ਸਨ ਹਾਂ ਅੱਛਾ ਅੱਛਾ ਤੇ ਇਹਨਾਂ ਨਾਲ ਕੋਈ ਮਿਲਣ ਵਰਤਨ ਹੈ ਸੀ ਉਹ ਭਾਜੀ ਭੁਜੀ ਆਪਣੇ ਵਿਆਹਾਂ ਸ਼ਾਦੀ ਦਾ ਆਉਣ ਜਾਣ ਹੈ ਸੀ ਮਾੜਾ ਮੋਟਾ ਕਿ ਨਹੀਂ ਕੋਈ 1000 ਰੁਪਏ ਲੈ ਕੇ ਹਾਂ, ਉਹ ਸਾਡੀ ਪੱਕੀ ਜੇ ਹੈ ਖਾਂਦੇ ਅੱਛਾ ਅਸੀਂ ਖਾ ਲੈਂਦੇ ਹਾਂ ਉਹਨਾਂ ਦੀ ਪੱਕੀ ਹੂੰ ਹਾਂ ਉਹ ਨਹੀਂ ਸਾਡਾ ਇਹ ਸਾਰੀ ਪੂਰੀ ਗੱਲਬਾਤ ਹਾਂ ਭਾਜੀ ਪੂਜੀ ਕੋਈ ਨਹੀਂ ਹੋਣੀ ਸਾਡੀ ਕਈਆਂ ਦੀ ਹੁੰਦੀ ਹੈ ਨਾ ਤੁਹਾਡੇ ਨਾ ਹੋਏਗੀ ਕਿਸੇ ਨਾ ਕਿਸੇ ਦੀ ਤਾਂ ਹੁੰਦੀ ਹੈ ਜਿਵੇਂ ਹੁਣ ਸਾਈਆਂ ਦੇ ਵਿਆਹਾਂ ਤੇ ਵੀ ਚੱਲ ਜਾਂਦੇ ਕਈ ਨਹੀਂ ਜਾਂਦੇ ਆ ਕੋਈ ਨਹੀਂ ਸੀ ਹਾਂ 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 ਸਹੀ ਹੈ ਉਹ ਭੇਜ ਕਰਦੇ ਹਾਂ ਸਾਡੇ ਤੋਂ ਅੱਛਾ ਅੱਛਾ ਹਾਂ ਸਹੀ ਹੈ ਹੋਰ ਕੋਈ ਗੱਲ ਹੋਣਾ ਮਸ਼ਹੂਰ ਹੋਏ ਬਾਬਿਆਂ ਦੀ ਕੋਈ ਲੜਾਈ ਲੜੂਈ ਹੋਏ ਕੋਈ ਐਵੇਂ ਦੀ ਗੱਲ ਕੋਈ ਸੁਣਾਓ ਹਾਂ ਕੋਈ ਸੁਣੀਏ ਤੁਹਾਡੀ ਤੁਹਾਨੂੰ ਅੱਖੀ ਵੇਖੀ ਹੋਏ ਜਾਂ ਕੋਈ ਆਪਣੇ ਵੱਡਿਆਂ ਕੋਲ ਸੁਣੀਏ ਕੋਈ ਉਹਨਾਂ ਦੀ ਗੱਲ ਸੁਣਾਓ ਕੋਈ ਸਿੱਖਾਂ ਦੀ ਕੋਈ ਮਸ਼ਹੂਰ ਉਹ ਐਸੀ ਹਾਂ। ਇੱਕ ਆਇਆ ਸੀ ਇੱਥੋਂ ਸਿੱਖ ਅੱਛਾ ਜੀ ਉਹਦਾ ਭਣੂਜਾ ਕਮਰਾ ਹੋ ਗਿਆ ਸੀ ਅੱਛਾ। ਬੱਜਰੀ ਪਈ ਸੀ ਉਹ ਉੱਥੇ ਲੰਬੜਾ ਵਾਲੇ ਖੂਹ ਦੇ ਅੱਛਾ ਉਹ ਆਇਆ ਸੀ ਉਹ ਆਪਣੀ ਨਾ ਧੀ ਨੂੰ ਪੁੱਛਣ ਲੱਗਾ ਉਹਦਾ ਪਿਓ ਹੂੰ ਭਈ ਇਹਨਾਂ ਸ਼ਰੀਕੇ ਦੇ ਅੱਡੇ ਨੇ ਜ਼ਮੀਨ ਤੇ ਨਹੀਂ ਨੱਪੀ ਹੂੰ ਉਹ ਆਖਿਆ ਵੀ ਨਹੀਂ ਹੂੰ ਅੱਛਾ ਉਹ ਫਿਰ ਜਿਹੜੇ ਮਜਾਰੇ ਆ ਉਹਨਾਂ ਦੱਸਿਆ ਹੂੰ ਭਈ ਨੱਪੀ ਨੇ ਅੱਛਾ ਅੱਛਾ ਉਹ ਫਿਰ ਆਪਣੇ ਪੁੱਤਰ ਇੱਕ ਨੂੰ ਘਰ ਦਿੱਤਾ ਇੱਥੇ ਤਾਰਾ ਸਿੰਘ ਸੀ ਉਹਦਾ ਨਾਮ ਹੂੰ ਅੱਛਾ ਹੂੰ ਲੋ ਜੀ ਉਹਨੇ ਭਾਂਡੇ ਪਾਏ ਸਨ ਸ਼ਰਾਬ ਦੇ ਹੂੰ ਉਹ ਇਹਨਾਂ ਜਮਰਾ ਨੇ ਕੱਢ ਕੇ ਤੇ ਆਪਣਾ ਉਹਨੇ ਦਿਹਾੜੀ ਮਗਰੋਂ ਕਰਨਾ ਸੀ ਨਾ ਪਹਿਲਾਂ ਇੱਕ ਦਿਨ ਕੱਢ ਲਿਆ ਉਹ ਆਖਣ ਲੱਗਿਆ ਉਹਨੇ ਅਸੀਂ ਤਲਵਾਰ ਆਨੇ ਉਹ ਕੁਰਬਾਨ ਆਨੇ ਹਾਂ ਉਹ ਫਿਰ ਉਹ ਖੂਹ ਟੈਂਟ ਦੇ ਨਾਲ ਜੀ ਉੱਥੇ ਜਾਮੂ ਸੀ ਵੱਡਾ ਸਾਰਾ ਅੱਛਾ ਜੀ ਗੱਡਾ ਖੜਾ ਸੀ ਹੂੰ ਉਹ ਫਿਰ ਆਪਣਾ ਨਾ ਉਹਨੇ ਇਹ ਕੰਮ ਕੀਤਾ ਉਹਨੇ ਜਦੋਂ ਨਾ ਤਲਵਾਰ ਉਹਦੇ ਕੋਲ ਸੀ ਤੇ ਉਹ ਇੱਕ ਨੇ ਮਾਰਿਆ ਉਹਨੂੰ ਆਪਣਾ ਟਕਵਾ ਅੱਛਾ ਜੀ ਉਹਨੇ ਅੱਗੇ ਕਰ ਦਿੱਤੀ ਕੁਰਬਾਨ ਉਹ ਟਕਵੇ ਵਾਲਾ ਪਾਸਾ ਜਿਹੜਾ ਵੱਢਿਆ ਗਿਆ ਉਹ ਅੱਗਾ ਜਾ ਪਿਆ ਉਹਦੇ ਹੱਥੇ ਡੰਡਾ ਰਹਿ ਗਿਆ ਹੈਂ ਮੇਰ ਸਿੰਘ ਸੀ ਮੁੰਡਾ ਚੰਗਾ ਜਵਾਨ ਅੱਛਾ ਅੱਛਾ ਤੇ ਉਹਨੇ ਫਿਰ ਆਪਣਾ ਹੋ ਗਿਆ ਉਹ ਮਾਰੀ ਨਾ ਐਵੇਂ ਖੜੇ ਜੀ ਮਾਰੀ ਜੇ ਚੋਂ ਜੇ ਵੱਜੀ ਕਿੰਨਾ ਪਾਟੋ ਦਾ ਵੱਢਿਆ ਗਿਆ ਹੈਂ ਉਹਨੇ ਫਿਰ ਨਾਲ ਜਿਹੜੇ ਖਿੱਚ ਕੇ ਪਰਾਂ ਲੈ ਗਏ ਜਾ ਕੇ ਤੇ ਉਹਨੂੰ ਫਿਰ ਆਪਣਾ ਜੀ ਮਗਰੋਂ ਫਿਰ ਉਹਨਾਂ ਬੜਾ ਉਹਨੂੰ ਕੁੱਟਿਆ ਬੜਾ ਜੀ ਪਹਿਲਾਂ ਮੇਰਾ ਮਾਰ ਛੱਡਿਆ ਜੀ ਤਾਰਾ ਸਿੰਘ ਅਸੀਂ ਗਏ ਉਹ ਪਟਲਾ ਪੁਟਲਾ ਕੋਈ ਨਹੀਂ ਸੀ ਹੁੰਦਾ ਅਸੀਂ ਵੇਖਣ ਗਏ ਤਾਂ ਬਾਈ ਮਰ ਗਿਆ ਹੈ ਉਹਨਾਂ ਫਿਰ ਇੱਦਾਂ ਸਾਰਾ ਉਹਨੂੰ ਨਾ ਉਹਦੀ ਭੈਣ ਨੇ ਘਿਓ ਦੇ ਦੁੱਧ ਉਹ ਡਗੋ ਡਗ ਪੀ ਗਿਆ ਤਾਰਾ ਸਿੰਘ ਆਹੋ ਅੱਛਾ ਉਹ ਪੀ ਗਿਆ ਤੇ ਮੁੜ ਕੇ ਉਹਨੂੰ ਆਦਾ ਵੀ ਉਹ ਯਾ ਬੋਤਲ ਰੱਖ ਹੈਂ ਉਹ ਬੋਤਲ ਲਿਆਂਦੀ ਸ਼ਰਾਬ ਦੀ ਉਹ ਫਿਰ ਜਿਹੜੇ ਜ਼ਖਮ ਸਨ ਨਾ ਉਹਨਾਂ ਦੇ ਉੱਤੇ ਪਾਇਆ ਭਾਵੇਂ ਸ਼ਰਾਬ ਭਾਈ ਜ਼ਖਮਾਂ ਉੱਤੇ ਹਾਂ ਅੱਛਾ ਉਹ ਬੜੀ ਛੇਤੀ ਛੋਟਾ ਜ਼ਖਮ ਸਹੀ ਹੋ ਜਾਂਦਾ ਸ਼ਰਾਬ ਪਾਇਆ ਹਾਂ ਅੱਛਾ ਤੇ ਉਹ ਆਪਣਾ ਫਿਰ ਮੁੜ ਕੇ ਤੀਜੇ ਦਿਨ ਫਿਰ ਖੈਰੀ ਮੇਰੀ ਹੋ ਗਿਆ ਹਾਂ ਇਹ ਮੇਰਾ ਸਾ ਮਾਰ ਕੇ ਲਗਾ ਫਿਰ
ਟਗਵਾ ਫੜ ਕੇ ਅੱਛਾ ਜੀ। ਉਹਨਾਂ ਨੂੰ ਕੋਈ ਸੀ। ਹਾਂ ਅੱਛਾ ਬਾਬੇ ਜੀ 47 ਟਾਈਮ ਵਿੱਚ ਸਿੱਖ ਤੋਂ ਗਏ ਨੇ ਹਾਂ ਆਪਣੇ ਪਿੰਡ ਨੂੰ, ਹਾਂ ਇਹਦੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਜਾਂ ਸਹੀ ਗਏ? ਨਹੀਂ ਕੋਈ ਨਹੀਂ ਆਮਣਾ ਮਾਂ ਪਿੰਡ ਵਾਲਿਆਂ ਤਾਂ ਨਹੀਂ ਕੁਝ ਕਿਹਾ ਉਹਨਾਂ ਨੂੰ? ਨਾ ਲਾਮ ਦੇ ਪਿੰਡ ਵਾਲੇ ਉਹਨਾਂ ਕੋਲ ਲੁੱਟਣ ਆਏ ਹੋਣ? ਹਾਂ ਉਹ ਆਏ ਸਨ। ਕਿਹੜੇ ਦੂਰ ਦੂਰ ਦੇ? ਸਾਰੇ ਸੇ ਇਕੱਠੇ ਹੋ ਗਏ। ਅੱਛਾ ਅੱਛਾ। ਹਾਂ ਇਹ ਐਂ ਲੁੱਟ ਮਾਰ ਕਰਨ ਵਾਸਤੇ ਅੱਛਾ ਇਹ ਹੈਗਾ ਸਾਨੂੰ ਦਾਬੇ ਮਾਰਨਾ ਹੈਗਾ ਨਹੀਂ ਜਾਂਦੇ ਸਿੱਖ ਉੱਥੇ ਬੈਠੇ ਹਨ ਤਿੰਨ। ਅੱਛਾ ਇਹ ਫਿਰ ਸਾਰੇ ਬੰਦੇ ਗਏ ਨਾ ਜਿਸ ਲਗਾ ਉਹਨਾਂ ਫਿਰ ਕੁੜੀਆਂ ਮਾਰਾ ਨਾਰਾ ਅੱਛਾ ਜੀ। ਜੋ ਬੋਲੇ ਸੋ ਲਿਆ ਸਾਸਰੀ 5 ਮਿੰਟ ਬਾਈ 5 ਮਿੰਟ ਬਾਬੇ ਉਹ ਬੜੀ ਦੂਰੋਂ ਆਏ ਆ ਤੁਹਾਡੇ ਕੋਲ, ਤੁਹਾਡੇ ਪ੍ਰਾਹੁਣੇ ਆ, ਬਹਿ ਜਾਓ ਫਿਰ ਦੱਸ ਫਿਰ ਇਹ ਦਿਓ। ਜਿਹੜੇ ਹਾਂ ਲੋਕ ਪਿਛੇ ਭੱਜ ਗਏ ਉਹ ਮਗਰ ਸਿੱਖ ਫਿਰ ਚਲੇ ਇਹਨਾਂ ਦੇ। ਅੱਛਾ ਅੱਛਾ ਫਿਰ ਉਹ ਸਿੱਖ ਨੇ ਡੀਗਰ ਨੂੰ ਪੱਕੀਆਂ ਪਕਾਈਆਂ ਛੱਡ ਕੇ ਨਾਰੇ ਚੱਲ ਗਏ। ਅਗਾ ਖੱਟੇ ਸਭ ਦੇ ਦੋਲੇ ਅੱਛਾ ਸਰ ਕੈਂਪ 600 ਦੇ ਲੱਗਾ ਸੀ ਨਾ? ਆਹੋ 600 ਇਹ ਤੋਂ ਤੁਰ ਕੇ ਹਣਾ ਨਹਿਰੇ ਪੈ ਗਏ। ਹਾਂ ਇਹਨੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਉਹ ਹੀ ਪਏ ਨੇ, ਪਿੰਡ ਵਾਲਿਆਂ ਦੇ ਨਹੀਂ ਕੁਝ ਉਹਨਾਂ ਨੂੰ ਕਿਹਾ? ਨਹੀਂ ਪਿੰਡ ਵਾਲੇ ਕੁਝ ਨਹੀਂ ਕਿਹਾ। ਪਿੰਡ ਵਾਲੇ ਕਿੱਥੋਂ ਗਏ ਨਾਲੇ ਪਿਆਰ ਮੁਹੱਬਤ ਦਾ ਉਹ ਪਿੰਡ ਦਾ ਨਹੀਂ ਨਾ ਲੁੱਟ ਮਾਰ ਲੋਕੀ ਕਰਨ ਆਏ ਹੈ ਕਿ ਆਹੋ ਸਿੱਖਾਂ ਦਾ ਪਿੰਡ ਸੀ ਨਾ ਹਾਂਜੀ, ਹਾਂਜੀ। ਲੁੱਟ ਮਾਰ ਕਰਨ ਆਏ ਹੈ ਆਹੋ। ਸਾਨੂੰ ਲੋਕਾਂ ਨੂੰ ਆਂਦੇ ਹਨ ਤੁਸੀਂ ਇੱਥੇ ਬਹਿ ਰਹੇ ਇਹਨਾਂ ਨੂੰ ਕੱਢ ਕੇ ਕੱਢਦੇ ਨਹੀਂ ਢਿੰਗੋ। ਜਿਹਨੇ ਤੁਹਾਨੂੰ ਆਣ ਕੇ ਪਤਾਉਂਦੇ ਹਾਂ ਵੀ ਤੁਸੀਂ ਆਹੋ ਕੱਢੋ। ਇਹਨਾਂ ਨੂੰ ਕੱਢੋ। ਹਾਂ ਹਾਂ ਉਹ ਹਾਂ ਸ਼ਰੀਰ ਲੋਕ ਸ਼ਰਪਸੰਦ ਜਿਹੜੇ ਤੁਸੀਂ ਜਿਵੇਂ ਜਾਓ। ਹੁੰਦੇ ਨੇ। ਹਾਂ ਹਾਂ ਜਦੋਂ ਗਏ ਨਾ ਗਾ ਉਹਨਾਂ ਕੋਲ ਨਾਰਾ ਮਾਰੇ ਤੇ ਫਿਰ ਪਿਛੇ ਭੱਜ ਲੱਗੇ ਉਹਨੇ ਦੇ ਮਗਰ ਜਿਹੜੇ ਇਹ ਉਹਨਾਂ ਉਧਰ ਮਗਰ ਗਏ ਤੋਂ ਅੱਗੋਂ ਉਹਨਾਂ ਅੱਗੋਂ ਮਾਰਿਆ ਅੱਗੋਂ ਤਰਾਏ ਆ ਗਏ ਨਾ ਅਜੇ। ਨਾਰੇ ਮਾਰੇ ਭੱਜੇ ਫਿਰ ਸਾਰਾ ਕੁਝ ਸੁੱਟ ਕੇ ਫਿਰ ਪਿਛੇ ਭੱਜ ਗਏ। ਲੱਕੜੀਆਂ ਜੋ ਹਾਂ ਪਿਛੇ ਭੱਜੇ। ਹੂੰ ਹਾਂਜੀ ਸਹੀ ਫਿਰ ਉਹ ਡੀਗਰ ਨੂੰ ਨਾ ਪੱਕੀਆਂ ਪਕਾਈਆਂ ਰੁਕ ਛੱਡ ਕੇ ਨਾਰੇ ਚੱਲ ਅਸਾਂ ਸੱਚੇ ਸੋਏ ਚਲ ਗਏ ਡੀਗਰ ਵਾਲੇ ਗਏ ਨਾ, ਹੈ ਡੀਗਰ ਵਾਲੇ ਗਏ ਸਨ। ਹਾਂ ਡੀਗਰ ਦੇ ਸੱਚੇ ਸੋਏ ਚਲ ਗਏ। ਬਾਬੇ ਉਹਨਾਂ ਦੇ ਕੋ ਉਹ ਵੀ ਹੋਣੇ ਨੇ ਗੱਡੇ ਗੁੱਡੇ ਵੀ ਹੋਣੇ ਨੇ ਉਹਨਾਂ ਕੋਲ? ਨਹੀਂ ਗੱਡੇ ਗੁੱਡੇ ਇੱਥੇ ਕੋਈ ਨਹੀਂ ਸਨ ਗੱਡੇ ਸੀ ਅੱਛਾ ਅੱਛਾ ਉਹ ਤੁਰਦੀ ਕਰ ਜਾ ਨਾਰੇ। ਅਗਲੇ ਚਲੇ ਗਏ। ਹਾਂ ਤੇ ਆਪਣੇ ਕੋਲ ਲੈ ਕੇ ਗਏ ਸਾਂ ਘੋੜੀਆਂ ਨਾਲ ਕਿ ਨਹੀਂ? ਕੋਈ ਕੋਈ ਸ਼ਾਇਦ ਨਹੀਂ ਲੈ ਕੇ ਗਏ ਨਾਲ ਹੀ ਸੋ। ਖਾਲੀ ਭਰੇ ਘਰ ਛੱਡ ਕੇ ਜਾਂਦੇ ਰਹੇ ਜਿਵੇਂ ਮੁਸਲਮਾਨ ਉਧਰੋਂ ਆਏ ਨੇ ਭਰੇ ਘਰ ਛੱਡ ਕੇ ਜੀ ਹਾਂਜੀ ਇੰਜੀ ਉਹ ਇਧਰ ਚਲੇ ਗਏ। ਆ ਫਿਰ ਮੁਸਲਮਾਨ ਜਦੋਂ ਉਹਨਾਂ ਨੂੰ ਮਾਲ ਜੰਗਲ ਆਪਣਾ ਸਾਹਮਣੇ ਨਾਲ ਲੈ ਕੇ ਹਾਂ ਹਾਂ ਲੁੱਟਮਾਰ ਕੀਤੀ ਮਸਲਾਂ ਹਾਂਜੀ 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 ਘਰਾਂ ਦੇ ਚੋਂ ਵੀ। ਹਾਂਜੀ ਹਾਂਜੀ ਫਿਰ ਪੁਲਿਸ ਮਗਰੋਂ ਆਈ ਉਹਨੇ ਸਾਰੀ ਲੁੱਟਮਾਰ ਕਢਾਈ ਇਕੱਠੀ ਜਿੰਨਾ ਕਰਕੇ ਜਿੰਨਾ ਉਹਨਾਂ ਦਾ ਸਮਾਨ ਲੁੱਟਿਆ ਸੀ ਲੁਕਾਇਆ ਸੀ ਆਪਣੀ ਪਾਕਿਸਤਾਨੀ ਪੁਲਿਸ ਆਈ ਤੇ ਉਹਨਾਂ ਕਢਾਇਆ ਉਹਨਾਂ ਉਹਨਾਂ ਕੋਲ। ਕਢਾਇਆ ਉਹਨਾਂ ਕੋਲ ਜਿਹੜੇ ਮਹਾਜਰ ਨੇ ਉਹਨਾਂ ਉਹਨਾਂ ਦਾ ਮਾਜਰਾ ਨੂੰ ਦਿੱਤਾ ਜਿਹੜਾ ਆਇਆ ਸਹੀ ਸਹੀ ਅਸਲ ਹੱਕ ਵੀ ਉਹਨਾਂ ਦਾ ਬਣਦਾ। ਵੇਖੋ ਹੱਕ ਉਹਨਾਂ ਜਿਹੜੇ ਦਾ ਉਧਰ ਮਹਾਜਰ ਆਏ ਨੇ ਉਹਨਾਂ ਨੂੰ ਇਧਰ ਮਿਲ ਜਾਂਦਾ, ਜਿਹੜਾ ਉਹ ਛੱਡ ਗਏ ਨੇ ਸਿੱਖ ਗਏ ਉਹਨਾਂ ਨੂੰ ਜਾ ਕੇ ਉਧਰ ਮਿਲ ਜਾਂਦਾ। ਆਹੋ ਤੇ ਬਾਬੇ ਫਿਰ ਜਦੋਂ ਚਲੇ ਗਏ ਨੇ ਹੂੰ ਆਪਣੇ ਪਿੰਡ ਵੇਖਣ ਆਏ ਨੇ ਸਿੱਖ ਕੋਈ? ਆਇਆ ਸੀ ਬੰਤਾ ਸਿੰਘ ਜੀ ਦਾ ਨਾਂ ਤੋਂ ਆਇਆ ਸੀ ਕਿਦੋਂ। ਅੱਛਾ ਹਾਂ ਉਹ ਫੌਜ ਹੋ ਗਿਆ। ਆਇਆ ਸੀ ਆਪਣਾ ਪਿੰਡ ਵੇਖਣ। ਹਾਂ ਉਸ ਤੋਂ ਬਾਅਦ ਫਿਰ ਹੋਰ ਕੋ ਆਇਆ? ਨਹੀਂ ਪਿਛਲੇ ਹੁਣ ਨਾ ਪਿਛਲੇ ਸਾਲ ਹਾਂ ਹਾਂ ਆਇਆ ਸਨ ਤਰਾਏ ਰੋਜ਼ਾਂ ਚ ਰੋਜ਼ਾਂ ਚ ਆਏ ਸਨ ਤਰਾਏ ਜਣੇ ਤਰਾਏ ਜਣੇ ਮਗਰ ਹਾਰ ਚ ਆਏ ਸਨ। ਅੱਛਾ ਅੱਛਾ ਉਹ ਇੱਕ ਮਿਲ ਕੇ ਗਏ ਉਹ ਜਿਹੜੇ ਹਾਰ ਚ ਆਏ ਨੇ ਤੁਹਾਨੂੰ ਮਿਲਣ ਵਾਸਤੇ ਆਹੋ ਉਹਨਾਂ ਨੇ ਇਹਨੇ ਵੀ ਆਣਾ ਸੀ ਹਾਂ ਆ ਕਾਲਾ ਸਿੰਘ ਨੇ ਅੱਛਾ ਮਲਕਾ ਨੇ ਜਿਹੜਾ ਆਹੋ। ਬਾਬੇ ਦੀ ਗੱਲ ਕਰਨੇ ਆ ਜਿਹੜਾ ਕਪੂਰ ਸਿੰਘ ਦਾ ਮੁੰਡਾ ਸੀ ਅੱਛਾ ਅੱਛਾ ਉਹਨੇ ਆਉਣਾ ਸੀ ਦੁੱਲਾ ਸਿੰਘ ਕੀ ਕਹਿੰਦੇ ਉਹਦਾ? ਦੁੱਲਾ ਸਿੰਘ ਤੇ ਦੁੱਲਾ ਸਿੰਘ ਉਹਦਾ ਪੋਤਰਾ ਹੈ ਜਿਹੜਾ ਆਹੋ, ਇਹਨੇ ਪੋਤਰਾ। ਆਣਾ ਸੀ ਨਹੀਂ ਆ ਸਕਿਆ। ਉਹ ਕਹਿ ਰਿਹਾ ਮੈਂ ਹੁਣ ਆਣਾ ਮੈਂ ਆਵੇ ਪਿੰਡ ਵੇਖਣ ਵਾਸਤੇ। ਆਵੇ ਤੁਹਾਡਾ ਮਿਲੇਗਾ ਵੀ ਤੁਹਾਡਾ ਨੰਬਰ ਵੀ ਅਸੀਂ ਫੋਨ ਤੇ ਦੇਣਾ, ਤੁਸੀਂ ਨੰਬਰ ਆਪਣਾ ਦੇ ਦਿਓ ਨਾ ਜੇ ਰਾਬਤਾ ਤੁਹਾਡਾ ਕਰਨਾ ਚਾਹਵੇ। ਮੇਰੇ ਕੋਲ ਕੋਈ ਨਹੀਂ ਤੇ ਨਾ ਮੁੰਡੇ ਤੋਤਰੇ ਕੋਈ ਪੋਤਰੇ ਦਾ ਕਿ ਦੋਤਰੇ ਦਾ ਕਿ ਮੁੰਡੇ ਦਾ ਪੋਤਿਆਂ ਦੇ ਨੰਬਰ ਹੈ ਨਾ ਹੋ ਸਕਦਾ ਉਹ ਦਿਲ ਕਰਦਾ ਗੱਲ ਕਰਨ ਨੂੰ। ਅਗਰ ਤੁਸੀਂ ਚਾਹੁੰਦੇ ਹੋ ਤਾਂ ਨੰਬਰ ਯਾਰ ਉਹਨਾਂ ਨੰਬਰ ਹੁਣ ਉਹਦੇ ਗਏ ਤੇ ਕਰੀਬ ਬਾਹਰ ਹੀ ਨਹੀਂ ਫਰਕ ਪਤਾ ਨਹੀਂ। ਬਾਬੇ ਉਹ ਹਾਂ ਉਹ ਜਿਹੜਾ ਤੁਹਾਡੇ ਪਿੰਡੋਂ ਗਿਆ ਇੱਕ ਜ਼ਿੰਦਾ ਹੈ ਨਾ ਅਜੇ, ਉਹ ਨਹੀਂ ਆ ਸਕਿਆ ਆਪਣਾ ਪਿੰਡ ਵੇਖਣ। ਪਤਾ ਆ ਬੜੇ ਆਏ ਨੇ। ਨਹੀਂ ਉਹ ਨਹੀਂ ਆ ਸਕਦਾ। ਕਾਲਾ ਸਿੰਘ ਮਲਕਾ ਉਹਦਾ ਨਾਂ ਹੈ। ਹਾਂ ਕਪੂਰ ਦਾ ਮੁੰਡਾ, ਆਹੋ ਕਪੂਰ ਸਿੰਘ ਦਾ ਮੁੰਡਾ, ਹਾਂ। ਦੂਲੇ ਦਾ ਪੋਤਰਾ। ਉਹ ਆਂਦਾ ਮੈਂ ਉਹਨੇ ਉਹ ਆਂਦਾ ਮੈਂ ਪਾਕਿਸਤਾਨ ਆਣਾ ਹੈ। ਅਗਰ ਉਹ ਤੁਹਾਡੇ ਨਾਲ ਗੱਲ ਕਰਨ ਆਹੋ ਉਹ ਨਹੀਂ ਆ ਸਕਿਆ ਨਾ, ਬਕਾਇਆ ਆਂਦੇ ਰਹੇ ਉਹ ਨਹੀਂ ਆ ਸਕਿਆ। ਉਹ ਆਂਦਾ ਮੈਂ ਵੀ ਆਣਾ ਚਾਹਨਾ ਹੁਣ ਵਾ। ਆਵੇ ਉਹ ਆਵੇਗਾ, ਉਹ ਆਵੇ ਆਪਣਾ ਪਿੰਡ ਵੇਖੇ ਆਣ ਕੇ। ਆਵੇ ਮਿਲੋ ਵਰਤੋਗੇ ਤਰਾਓਗੇ ਉਹਨੂੰ। ਨਹੀਂ ਪੁਰਾਣਾ ਕੰਮ ਹੋਇਆ ਬੜੀ ਸ਼ੌਕਰਾਂ ਮਿਲਾਂਗੇ ਅੱਗੇ ਬੜੇ ਸੇ ਆਉਂਦੇ ਰਹੇ ਨੇ। ਹਾਂਜੀ ਹਾਂਜੀ ਹਾਂ ਮੈਂ ਗਏ ਉੱਥੇ ਕਦੀ ਨਿਸ਼ਾਨ ਸਿੰਘ ਹਾਂਜੀ ਹਾਂਜੀ ਡਾਕਟਰ ਨਿਸ਼ਾਨ ਸਿੰਘ ਹਾਂਜੀ ਹਾਂਜੀ ਉਹਦਾ ਮੇਰਾ ਫੋਨ ਦਾ ਰਾਬਤਾ ਹੁੰਦਾ ਰਹਿੰਦਾ ਹੈ। ਅੱਛਾ ਅੱਛਾ ਬੰਦਾ ਤੁਸੀਂ ਚੰਗਾ ਨੰਬਰ ਆਪਣਾ ਤਾਂ ਅਸੀਂ ਦਿੰਦੇ ਆ, ਇਹਨਾਂ ਕੋਲ ਵੀ ਜਾਏਗਾ ਕਰੇਗਾ ਤੁਹਾਡੇ ਨਾਲ ਗੱਲ ਵੀ ਨਾ, ਇੱਥੇ ਵੀ ਆਏਗਾ। ਹਾਂ ਪਰ ਤੁਸੀਂ ਹੌਸਲਾ ਦੇ ਗੱਲ ਕਰਕੇ ਆਏ ਤੂੰ ਆਪਣਾ ਪਿੰਡ ਵੇਖਣਾ। ਆ ਉਹਦਾ ਦਿਲ ਕਰਦਾ, ਆਵੇ ਉਹਦਾ ਦਿਲ ਕਰਦਾ ਮੈਂ ਆਪਣਾ ਪਿੰਡ ਵੇਖਾਂ ਜਿੱਥੇ ਉਹਨਾਂ ਦੇ ਮਾਂ ਪਿਓ ਜੰਮੇ ਇੱਥੇ ਮਰੇ ਗੱਲ ਤੋਂ ਸੌਰੀ ਆਵੇ ਅਸੀਂ ਉਹਦੀ ਮੁਹੱਬਤ ਕਰਾਂਗੇ ਉਹਨੇ ਪਿਆਰ ਕਰਾਂਗੇ ਇਹ ਨਹੀਂ ਗੱਲ ਵੇ ਇਹ ਗੱਲ ਅਸੀਂ ਉਹਨਾਂ ਕੋਈ ਦੁਸ਼ਮਣੀ ਕਰਨੀ ਹੈ ਨਹੀਂ ਨਹੀਂ ਹਾਂਜੀ ਹਾਂਜੀ ਕਿਉਂ ਨਹੀਂ ਅਸੀਂ ਉਹਨਾਂ ਨਾਲ ਬੜਾ ਪਿਆਰ ਨਾਲ ਮਿਲਾਂਗੇ ਬਿਲਕੁਲ ਬਿਲਕੁਲ ਸਾਡੇ ਕੋਲ ਰਵੇ ਬਿਲਕੁਲ। ਹਮਾਂ ਕੋ ਮਾਜਰੇ ਕੋਲ ਸਿੰਦਾ ਹੈ ਦੁਨੀਆ ਦੀ ਅੱਲਾਹ ਤਾਲਾ ਦੀ ਮਖਲੂਕ ਹੈ। ਅੱਲਾਹ ਤਾਲਾ ਦੀ ਮਖਲੂਕ ਹੈ ਨਾ। ਅੱਲਾਹ ਤਾਲਾ ਵੀ ਕਹਿੰਦਾ ਅੱਲਾਹ ਪਾਕ ਦਾ ਨਬੀ ਪਾਕ ਸੱਲੱਲਾਹੁ ਕਹਿੰਦਾ ਕਿ ਅੱਛਾ ਸਲੂਕ ਕਰੋ ਭਾਵੇਂ ਕੋ ਮੁਸਲਮਾਨ ਭਾਵੇਂ ਗੈਰ ਮੁਸਲਮਾਨ ਹੈ, ਸਹੀ ਸਲੂਕ ਕਰੋ। ਇਕੱਠਾ ਕਰੋ ਤੁਸੀਂ ਇਹ ਗੱਲ ਇਹ ਚ ਗੱਲ ਵੱਡੀ ਹੈ ਨਾ। ਹਾਂਜੀ ਹਾਂਜੀ ਬਿਲਕੁਲ
ਸਲੂਕ ਜਿਹੜਾ ਕਰਨਾ ਕਿਸੇ ਨਾਲ ਬਿਲਕੁਲ ਬਿਲਕੁਲ ਇਹ ਬੜੀ ਵੱਡੀ ਗੱਲ ਹੈ। ਬੜੀ ਵੱਡੀ ਗੱਲ। ਉਹ ਨਾਜ਼ਰੀਨ, ਅਗਰ ਤੁਸੀਂ ਵੀ ਚਾਹੁੰਦੇ ਹੋ, ਖਾਸ ਤੌਰ ਚੜ੍ਹਦੇ ਪੰਜਾਬ ਵਾਲੇ ਜਿਹੜੇ ਨੇ ਸਾਡੀਆਂ ਵੀਡੀਓ ਵੇਖ ਰਹੇ ਨੇ, ਅਗਰ ਉਹ ਚਾਹੁੰਦੇ ਨੇ ਕਿ ਆਪਣੇ ਬਜ਼ੁਰਗਾਂ ਦਾ ਪਿੰਡ ਵੇਖੀਏ, ਉਹਨਾਂ ਬਜ਼ੁਰਗ ਲੈਂਦੇ ਪੰਜਾਬ ਜਿੱਥੋਂ ਵੀ ਗਏ ਨੇ, ਤੁਸੀਂ ਬੜੇ ਚੈਨਲਾਂ ਨੂੰ ਕਹਿ ਕੇ ਥੱਕ ਗਏ, ਕੋਈ ਨਹੀਂ ਤੁਹਾਡਾ ਪਿੰਡ ਬਾਹਰ ਰਿਹਾ, ਨਹੀਂ ਲੱਭਦਾ ਪਿਆ, ਸਾਡੇ ਨਾਲ ਰਾਬਤਾ ਕਰੋ। ਪੱਟੀ ਚੱਲਦੀ ਵੀ ਸਕਰੀਨ ਤੇ, ਸਾਡਾ ਨੰਬਰ ਆ ਰਿਹਾ WhatsApp ਦਾ, ਇੱਥੇ ਰਾਬਤਾ ਕਰੋ। ਤੇ ਸਾਨੂੰ ਆਪਣੇ ਵੱਡਿਆਂ ਦਾ ਨਾਂ, ਉਹਨਾਂ ਦਾ ਪਿੰਡ, ਇੱਕ ਦੋ ਨਾਲ ਦੇ ਪਿੰਡ ਤੇ ਜ਼ਿਲ੍ਹਾ ਦੱਸ ਦੇਵੋ, ਤਾਂ ਅਸੀਂ ਜ਼ਰੂਰ ਕੋਸ਼ਿਸ਼ ਕੀ ਬਲਕਿ ਜ਼ਰੂਰ ਵੀਡੀਓ ਬਣਾਵਾਂਗੇ, ਉਸ ਪਿੰਡ ਵੀ ਤੁਹਾਨੂੰ ਵਿਖਾਵਾਂਗੇ, ਉੱਥੇ ਪਿੰਡ ਦੇ ਬਜ਼ੁਰਗਾਂ ਦਾ ਇੰਟਰਵਿਊ ਵੀ ਕਰਾਂਗੇ।